20 ਅਪ੍ਰੈਲ ਨੂੰ 20 ਅਪ੍ਰੈਲ ਇਹ ਮਾਰਚ ਦਾ ਮਹੀਨਾ 20 ਅਪ੍ਰੈਲ ਨੂੰ ਜੋ ਰੈਣ ਸਭਾਈ ਸਮਾਗਮ ਰੱਖੇ ਨੇ ਬਾਬਾ ਦੀਪ ਸਿੰਘ ਜੀ ਦੇ ਜਨਮ ਸਥਾਨ ਪਉਵਿੰਡ ਸਾਹਿਬ। ਆਖੋ ਧੰਨ ਬਾਬਾ ਦੀਪ ਸਿੰਘ। ਫਿਰ ਆਖੋ ਧੰਨ ਬਾਬਾ ਦੀਪ ਸਿੰਘ। ਜਿਹੜੇ ਬਾਹਰ ਵਾਲੇ ਸੁਣਦੇ ਹੋ ਟਿਕਟਾਂ ਟੁਕਟਾਂ ਬੁੱਕ ਕਰਾ ਲਓ, ਪਰਿਵਾਰਾਂ ਸਮੇਤ ਪਹੁੰਚਣਾ। ਤੇ ਇੱਥੇ ਜਿਹੜੀਆਂ ਸੰਗਤਾਂ ਸੁਣਦੀਆਂ ਨੇ, ਜੇ ਅੱਗੇ ਤੁਸੀਂ 10-10 ਪ੍ਰੇਮੀਆਂ ਨੂੰ ਲੈ ਕੇ ਆਉਂਦੇ, ਉੱਥੇ 100-100 ਪ੍ਰੇਮੀਆਂ ਨੂੰ ਲੈ ਕੇ ਆਉਣਾ, 200-200 ਪ੍ਰੇਮੀਆਂ ਨੂੰ। ਆਪਣੇ ਦਸਵੰਧ ਵਿੱਚੋਂ ਬੱਸਾਂ ਬੁੱਕ ਕਰ ਲਓ, ਗੱਡੀਆਂ ਬੁੱਕ ਕਰ ਲਓ, ਜਿਵੇਂ ਵੀ ਤੁਸੀਂ ਆ ਸਕਦੇ ਹੋ ਨਾ। 20 ਅਪ੍ਰੈਲ ਨੂੰ ਤਕਰੀਬਨ ਸ਼ਾਮੀ 4 ਵਜੇ ਤੱਕ ਪਹੁੰਚ ਜਾਣਾ ਤੇ ਲੰਗਰ ਪ੍ਰਸ਼ਾਦ ਛਕ ਕੇ ਸਾਰੀਆਂ ਸੰਗਤਾਂ ਨੇ ਫਿਰ ਚੌਂਕੜੇ ਮਾਰ ਕੇ ਬਹਿ ਜਾਣਾ, ਕਿਉਂਕਿ ਕਾਫੀ ਵੱਡਾ ਉੱਥੇ ਹਾਲ ਹੈ, 20-25 ਹਜ਼ਾਰ ਸਰੀਰ ਬਹਿ ਜਾਂਦਾ। ਪਰ ਪਿਛਲੀ ਵਾਰੀ ਉਹ ਹਾਲ ਵੀ ਛੋਟਾ ਪੈ ਗਿਆ ਸੀ। ਆਖੋ ਧੰਨ ਗੁਰੂ ਰਾਮਦਾਸ ਜੀ। ਧੰਨ ਗੁਰੂ ਜਿੰਨੀ ਸੰਗਤ ਅੰਦਰ ਸੀ ਓਨੀ ਸੰਗਤ ਬਾਹਰ ਬੈਠੀ ਸੀ, ਇੰਨਾ ਪ੍ਰਬੰਧ ਕਰਨਾ ਪੈ ਗਿਆ। ਇਸ ਕਰਕੇ 4 ਵਜੇ ਦੇ ਕਰੀਬ ਸਾਰੀ ਸੰਗਤ ਪਹੁੰਚਿਓ, ਲੰਗਰ ਪ੍ਰਸ਼ਾਦ ਛਕ ਕੇ ਸਭ ਨੇ ਫਿਰ ਚੌਂਕੜੇ ਮਾਰ ਕੇ ਮਹਾਰਾਜ ਜੀ ਦੀ ਕਿਰਪਾ ਨਾਲ ਬਹਿ ਜਾਣਾ। 9 ਤੋਂ 3 ਵਜੇ ਤੱਕ ਰੈਣ ਸਬਾਈ ਦਾ ਸਮਾਂ ਹੋਏਗਾ 20 ਅਪ੍ਰੈਲ ਨੂੰ। ਔਰ ਮੈਂ ਬਾਪੂ ਖੰਡੇ ਵਾਲੇ ਦੀ ਗੋਦੀ 'ਚ ਕਹਿ ਰਿਹਾ, ਰੈਣ ਸਬਾਈ ਬਾਬਾ ਦੀਪ ਸਿੰਘ ਜੀ ਦੇ ਜਨਮ ਸਥਾਨ ਦੀ ਇੰਨੀ ਤਾਕਤ ਹੈ, ਇੰਨੀ ਤਾਕਤ ਹੈ। ਇੱਕ ਰਾਤ ਤੁਸੀਂ ਬਾਬਾ ਦੀਪ ਸਿੰਘ ਜੀ ਦੇ ਲੇਖੇ ਵਿੱਚ ਲਾ ਦਿਓ, ਰੈਣ ਸਬਾਈ ਕੱਟ ਲਓ, ਬਾਬਾ ਦੀਪ ਸਿੰਘ ਨੇ ਪਤਾ ਨਹੀਂ ਕਿੰਨੀਆਂ ਕੁ ਦੁੱਖਾਂ ਦੀਆਂ ਤੁਹਾਡੀਆਂ ਰਾਤਾਂ ਕੱਟ ਦੇਣੀਆਂ ਨੇ। ਬੋਲੇ ਸੋ ਨਿਹਾਲ ਸਤਿ ਸ੍ਰੀ ਅਕਾਲ। ਔਰ ਮੈਂ ਗੁਰੂ ਦੀ ਹਜ਼ੂਰੀ 'ਚ ਬੈਠਾ ਖਰਾ ਵਚਨ ਕਰ ਰਿਹਾ। ਪਿਛਲੀ ਵਾਰੀ 2 ਸ਼ਰੀਰ ਮੈਨੂੰ ਮਿਲੇ ਸੀ ਵੀਲ ਚੇਅਰ ਦੇ ਉੱਤੇ, ਜਦੋਂ ਮੈਂ ਅੰਦਰ ਐਂਟਰ ਹੋਣ ਲੱਗਾ ਸਾਂ ਬਾਬਾ ਦੀਪ ਸਿੰਘ ਜੀ ਦੇ ਸਥਾਨ ਤੇ ਰੈਣ ਸਬਾਈ ਲਈ। ਪਿਛਲੀ ਵਾਰੀ ਹੋਈ ਸੀ 20 ਮਈ ਨੂੰ, ਇਸ ਵਾਰੀ ਆ ਰਹੀ 20 ਅਪ੍ਰੈਲ ਨੂੰ। ਤੇ ਜਦੋਂ ਮੈਂ ਐਂਟਰ ਹੋਣ ਲੱਗਾ 2 ਸ਼ਰੀਰ ਮੈਨੂੰ ਮਿਲੇ ਸੀ ਵੀਲ ਚੇਅਰ ਦੇ ਉੱਤੇ। ਆ ਲੱਖ ਤੋਂ ਥਲਵਾ ਹਿੱਸਾ ਕੰਮ ਨਹੀਂ ਸੀ ਕਰਦਾ ਉਹਨਾਂ ਦਾ, ਤੇ ਇੱਕ ਦੀ ਤੇ ਸਾਡੇ ਤੱਕ ਰਿਪੋਰਟ ਆ ਗਈ, ਦੂਜਿਆਂ ਨੇ ਸੰਪਰਕ ਨਹੀਂ ਕੀਤਾ। ਬਾਬਾ ਦੀਪ ਸਿੰਘ ਜੀ ਨੇ ਕਿਰਪਾ ਕੀਤੀ, ਬਖਸ਼ਿਸ਼ ਕੀਤੀ। ਪਿਛਲੇ ਸਾਲ ਵੀਲ ਚੇਅਰ ਤੇ ਸੀ ਉਹ ਬੱਚਾ, ਤੇ ਬਾਬਾ ਦੀਪ ਸਿੰਘ ਜੀ ਦੇ ਦਰ ਦੇ ਉੱਤੇ ਇੱਕ ਰਾਤ ਰੈਣ ਸਬਾਈ ਕੱਟਣ ਦਾ ਸਦਕਾ ਉਹ ਆਪਣੇ ਪੈਰਾਂ ਤੇ ਖੜਾ ਹੋ ਗਿਆ। ਬੋਲੇ ਸੋ ਨਿਹਾਲ ਸਤਿ ਸ੍ਰੀ ਅਕਾਲ। ਪਰ ਤੱਕ ਕਰਾਮਾਤ ਜਿਨੇ ਵੇਖਣੀ ਹੈ ਨਾ, ਉਹ ਬਾਬਾ ਦੀਪ ਸਿੰਘ ਜੀ ਦੇ ਦਰ ਦੇ ਉੱਤੇ ਜਨਮ ਸਥਾਨ ਦੇ ਉੱਤੇ ਆ ਕੇ ਪਉਵਿੰਡ ਸਾਹਿਬ ਰੈਣ ਸਬਾਈ ਕੱਟ ਲਿਓ। ਦੁੱਧ ਵਾਲਿਆਂ ਨੂੰ ਦੁੱਧ ਮਿਲਣੇ ਨੇ, ਪੁੱਤ ਵਾਲਿਆਂ ਨੂੰ ਪੁੱਤ ਮਿਲਣੇ, ਜਿਨ੍ਹਾਂ ਦੇ ਕਾਰੋਬਾਰ ਰੁਕੇ ਪਏ ਬਾਪੂ ਨੇ ਉਹ ਚਲਾਉਣੇ ਨੇ, ਬਰਕਤਾਂ ਪਾਉਣੀਆਂ ਨੇ, ਜਿਨ੍ਹਾਂ ਦੇ ਵੀਜ਼ੇ ਵੂਜ਼ੇ ਨਹੀਂ ਲੱਗਦੇ ਉਹ ਲਵਾਉਣੇ, ਜੋ ਕੁਝ ਮਰਜ਼ੀ ਲੈ ਲਓ। ਤੇ ਸੱਚੀ ਗੱਲ, ਰੈਣ ਸਬਾਈ ਕੱਟ ਕੇ ਜੇ ਬਾਬਾ ਦੀਪ ਸਿੰਘ ਨੂੰ ਮੰਗ ਲਓਗੇ, ਬਾਬਾ ਦੀਪ ਸਿੰਘ ਵੀ ਤੁਹਾਡੇ ਨਾਲ ਹੀ ਤੁਰ ਪੈਣਗੇ। ਸਤਿ ਸ੍ਰੀ ਅਕਾਲ। 100 ਪ੍ਰੇਮੀਆਂ ਨੂੰ, 200 ਪ੍ਰੇਮੀਆਂ ਨੂੰ ਪ੍ਰੇਰਣਾ, 500 ਪ੍ਰੇਮੀਆਂ ਨੂੰ ਪ੍ਰੇਰਣਾ ਕਰਕੇ ਲਿਆਉਣਾ ਸਭ ਨੇ। ਪਉਵਿੰਡ ਸਾਹਿਬ ਭਿੱਖੀਵਿੰਡ ਦੇ ਕੋਲ ਇਹ ਅਸਥਾਨ ਹੈ। ਭਿੱਖੀਵਿੰਡ ਭਰ ਲੈਣਾ ਗੂਗਲ ਦੇ ਉੱਤੇ, ਪਉਵਿੰਡ ਸਾਹਿਬ ਭਰ ਲੋਗੇ ਉਹ ਵੀ ਆ ਜਾਏਗਾ। ਜਿਹਨੂੰ ਕੁਝ ਨਾ ਸਮਝ ਆਵੇ ਕਿ ਕਿੱਥੇ ਪਹੁੰਚਣਾ ਕਿੱਥੇ ਜਾਣਾ, ਉਹ ਦੁਪਹਿਰੀ 3 ਵਜੇ ਦੇ ਕਰੀਬ ਸਾਰੇ ਪ੍ਰੇਮੀ ਬੀਬੀ ਕੌਲਾਂ ਜੀ ਭਲਾਈ ਕੇਂਦਰ ਤਰਨਤਾਰਨ ਰੋਡ ਵਿਖੇ ਪਹੁੰਚ ਜਾਣ। ਦੁਪਹਿਰੀ 3 ਵਜੇ 20 ਅਪ੍ਰੈਲ ਨੂੰ ਦੁਪਹਿਰੀ 3 ਵਜੇ ਬੀਬੀ ਕੌਲਾਂ ਜੀ ਭਲਾਈ ਕੇਂਦਰ ਤਰਨਤਾਰਨ ਰੋਡ ਵਿਖੇ ਸੰਗਤਾਂ ਪਹੁੰਚ ਜਾਣ। ਉੱਥੋਂ ਫਿਰ ਬੱਸਾਂ ਤੁਹਾਨੂੰ ਪਉਵਿੰਡ ਸਾਹਿਬ ਲੈ ਵੀ ਜਾਣਗੀਆਂ, ਵਾਪਸੀ ਤੇ ਛੱਡ ਵੀ ਦੇਣਗੀਆਂ। ਇਹ ਜ਼ਰੂਰੀ ਬੇਨਤੀ ਹੈ, ਇੱਕ ਦੂਜੇ ਨੂੰ ਮੈਸੇਜ ਕਰ ਦਿਓ। 20 ਅਪ੍ਰੈਲ ਦੀਆਂ ਤਿਆਰੀਆਂ ਕਰ ਲਓ ਹੁਣ ਤੋਂ ਹੀ, ਟਿਕਟਾਂ ਟੁਕਟਾਂ ਬੁੱਕ ਕਰਾ ਲਓ। ਆਪਣੇ ਆਪਣੇ ਦੁੱਖਾਂ ਨੂੰ ਕਟਵਾਉਣ ਦਾ ਸਮਾਂ ਇਹ ਹੁਣ ਰੈਣ ਸਬਾਈ ਆ ਵੀ ਬੜੇ ਮਹੀਨਿਆਂ ਬਾਅਦ ਰਹੀ ਹੈ, ਬਹੁਤ ਮਹੀਨਿਆਂ ਬਾਅਦ ਆਪਾਂ ਕਰ ਰਹੇ ਰੈਣ ਸਬਾਈ। ਸਭ ਨੂੰ ਬੇਨਤੀ, ਸਭ ਨੇ ਹਾਜ਼ਰੀਆਂ ਵੱਧ ਚੜ ਕੇ ਭਰਨੀਆਂ। ਧੰਨ ਗੁਰੂ ਰਾਮਦਾਸ ਜੀ, ਧੰਨ ਗੁਰੂ ਰਾਮਦਾਸ ਜੀ। ਪਿਆਰ ਨਾਲ ਸਾਰੇ ਆਖੋ ਨੇ ਜੀ, ਧੰਨ ਬਾਬਾ ਦੀਪ ਸਿੰਘ। ਗੁਰੂ ਰਾਮਦਾਸ ਸਾਹਿਬ ਸੱਚੇ ਪਾਤਸ਼ਾਹ ਜੀ ਦਾ, ਬਾਬਾ ਦੀਪ ਸਿੰਘ ਸਾਹਿਬ ਜੀ ਦਾ ਸੰਗਤ ਰੂਪੀ ਪਰਿਵਾਰ ਇਸ ਵੇਲੇ ਸਾਡੇ YouTube ਚੈਨਲ ਦੇ ਮਾਧਿਅਮ ਰਾਹੀਂ ਦੇਸ਼ਾਂ ਵਿਦੇਸ਼ਾਂ ਪ੍ਰਦੇਸਾਂ 'ਚ, ਨਗਰਾਂ ਪਿੰਡਾਂ ਸ਼ਹਿਰਾਂ 'ਚ ਇਕੱਤਰਿਤ ਹੋਇਆ ਔਰ ਹੋ ਰਿਹਾ। ਆਖੋ ਧੰਨ ਗੁਰੂ ਰਾਮਦਾਸ ਜੀ, ਧੰਨ ਗੁਰੂ ਰਾਮਦਾਸ ਜੀ। ਤੇ ਸਭ ਤੋਂ ਪਹਿਲਾਂ ਮੈਂ ਸਾਰੇ ਪਰਿਵਾਰਕ ਮੈਂਬਰਾਂ ਦੇ ਚਰਨਾਂ ਦੇ ਉੱਤੇ ਸਿਰ ਨਿਵਾ ਕੇ ਮੱਥਾ ਟੇਕ ਰਿਹਾ। ਮੇਰਾ ਟਿਕਿਆ ਹੋਇਆ ਮੱਥਾ ਕਰੋ ਪ੍ਰਵਾਨ। ਆਖੋ ਧੰਨ ਗੁਰੂ ਰਾਮਦਾਸ ਜੀ, ਧੰਨ ਗੁਰੂ ਰਾਮਦਾਸ ਜੀ। ਪਿਆਰ ਨਾਲ ਆਖੋ ਨੇ ਜੀ, ਧੰਨ ਬਾਬਾ ਦੀਪ ਸਿੰਘ। ਇਹ YouTube ਦਾ ਲਿੰਕ ਸੰਗਤ ਜੀ ਤੁਹਾਡੇ ਤੱਕ ਪਹੁੰਚ ਚੁੱਕਿਆ। ਹਰ ਗਰੁੱਪ ਦੇ ਵਿੱਚ ਇਹ ਲਿੰਕ ਸ਼ੇਅਰ ਕਰ ਦਿਓ, ਔਰ ਅੱਗੇ ਤੋਂ ਅੱਗੇ ਸਾਰੀ ਸੰਗਤ ਨੂੰ ਕਹੋ ਇਹ ਲਿੰਕ ਸ਼ੇਅਰ ਕਰਨ ਬਾਰੇ।
ਕਿਉਂਕਿ ਇਹ ਵੱਡੀ ਸੇਵਾ ਹੈ ਕਿਸੇ ਨੂੰ ਜੋੜਨ ਦੀ, ਵੱਡੀ ਸੇਵਾ ਹੈ ਪਿਆਰਿਓ ਗੁਰਬਾਣੀ ਦੇ ਪ੍ਰਚਾਰ ਦੀ। ਇਹ ਵੱਡੀ ਸੇਵਾ ਹੈ ਘਰ ਘਰ ਜੋ ਗੁਰੂ ਬਾਬੇ ਨਾਨਕ ਨੇ ਉਪਦੇਸ਼ ਦਿੱਤਾ ਸੀ ਨਾ, ਘਰ ਘਰ ਅੰਦਰ ਧਰਮਸ਼ਾਲ ਹੋਵੇ ਕੀਰਤਨ ਸਦਾ ਵਿਸੋਆ। ਘਰ ਘਰ ਦੇ ਵਿੱਚ ਕੀਰਤਨ ਦੀ ਲਹਿਰ ਪਹੁੰਚਾਉਣ ਦੀ ਇਹ ਵੱਡੀ ਸੇਵਾ ਹੈ। ਅੱਗੇ ਤੋਂ ਅੱਗੇ ਲਿੰਕ ਸ਼ੇਅਰ ਕਰੋ, ਔਰ ਜਿਹਨੂੰ ਲਿੰਕ ਭੇਜੋ ਉਹਨੂੰ ਕਹੋ ਸੁਣ ਕੀਰਤਨ, ਤੇਰੇ ਭਲੇ ਦੀਆਂ ਗੱਲਾਂ ਹੋਣੀਆਂ, ਤੇਰੇ ਪਰਿਵਾਰ ਦੇ ਭਲੇ ਦੀਆਂ ਗੱਲਾਂ ਹੋਣੀਆਂ। ਅੱਗੇ ਤੋਂ ਅੱਗੇ ਲਿੰਕ ਸ਼ੇਅਰ ਕਰੋ। ਆਓ ਸਤਿਨਾਮ ਵਾਹਿਗੁਰੂ ਦੇ ਜਾਪ ਦੇ ਵਿੱਚ ਜੁੜੋ। ਭਾਵਨਾ ਹੋਈ ਗੁਰੂ ਰਾਮਦਾਸ ਬੈਠੇ ਗੁਰੂ ਗ੍ਰੰਥ ਸਾਹਿਬ ਦੇ ਰੂਪ ਦੇ ਵਿੱਚ, ਚਰਨਾਂ 'ਚ ਖੰਡੇ ਵਾਲੇ ਬਾਪੂ ਜੀ ਬੈਠੇ, ਤੇ ਸਾਰੀ ਸੰਗਤ ਲਾਇਓ ਹਾਜ਼ਰੀਆਂ। ਸਤਨਾਮ 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 ਜੀ, ਵਾਹਿਗੁਰੂ 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 ਜੀ। 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 ਧੰਨ ਗੁਰੂ ਰਾਮਦਾਸ ਜੀ, ਧੰਨ ਗੁਰੂ ਰਾਮਦਾਸ ਜੀ, ਪਿਆਰ ਨਾਲ ਲਖਨ ਜੀ, ਧੰਨ ਬਾਬਾ ਦੀਪ ਸਿੰਘ ਜੀ। ਸਤਨਾਮ 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 ਜੀ, ਵਾਹਿਗੁਰੂ 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 ਜੀ। ਸਤਨਾਮ 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 ਜੀ, ਵਾਹਿਗੁਰੂ 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 ਜੀ। 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 ਸਤਨਾਮ 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 ਜੀ, ਵਾਹਿਗੁਰੂ 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 ਜੀ। ਸਤਨਾਮ 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 ਜੀ, ਵਾਹਿਗੁਰੂ 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 ਜੀ। ਧੰਨ ਗੁਰੂ ਰਾਮਦਾਸ ਜੀ, ਧੰਨ ਗੁਰੂ ਰਾਮਦਾਸ ਜੀ, ਪਿਆਰ ਨਾਲ ਲਖਨ ਜੀ, ਧੰਨ ਬਾਬਾ ਦੀਪ ਸਿੰਘ ਜੀ। ਧੰਨ ਖੰਡੇ ਵਾਲਿਆ,
ਵਾਹਿਗੁਰੂ 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 ਜੀ। ਮੈਂ ਤੇਰਾ ਤੂੰ ਮੇਰਾ। ਮੈਂ ਤੇਰਾ ਮੈਂ ਤੇਰਾ ਤੂੰ ਮੇਰਾ। ਮੈਂ ਤੇਰਾ ਤੂੰ ਮੇਰਾ। ਮੈਂ ਤੇਰਾ ਮੈਂ ਤੇਰਾ ਤੂੰ ਮੇਰਾ। ਧੰਨ ਗੁਰੂ ਰਾਮਦਾਸ ਜੀ। ਧੰਨ ਗੁਰੂ ਰਾਮਦਾਸ ਜੀ। ਧੰਨ ਗੁਰੂ ਰਾਮਦਾਸ ਜੀ। ਧੰਨ ਗੁਰੂ ਰਾਮਦਾਸ ਜੀ। ਜੀ ਬਾਬਾ ਦੀਪ ਸਿੰਘ ਜੀ। ਬਾਬਾ ਦੀਪ ਸਿੰਘ ਜੀ। ਬੋਲੋ ਮੈਂ ਤੇਰਾ ਤੂੰ ਮੇਰਾ। ਮੈਂ ਤੇਰਾ ਮੈਂ ਤੇਰਾ ਤੂੰ ਮੇਰਾ। ਮੈਂ ਤੇਰਾ ਤੂੰ ਮੇਰਾ। ਮੈਂ ਤੇਰਾ ਮੈਂ ਤੇਰਾ ਤੂੰ ਮੇਰਾ। ਧੰਨ ਗੁਰੂ ਰਾਮਦਾਸ ਜੀ। ਧੰਨ ਗੁਰੂ ਰਾਮਦਾਸ ਜੀ। ਜੀ ਬਾਬਾ ਦੀਪ ਸਿੰਘ ਜੀ। ਬਾਬਾ ਦੀਪ ਸਿੰਘ ਜੀ। ਜੀ ਧੰਨ ਗੁਰੂ ਰਾਮਦਾਸ ਜੀ। ਧੰਨ ਗੁਰੂ ਰਾਮਦਾਸ ਜੀ। ਬਾਬਾ ਦੀਪ ਸਿੰਘ ਜੀ। ਬਾਬਾ ਦੀਪ ਸਿੰਘ ਜੀ। ਗੁਰੂ ਵਾਹਿਗੁਰੂ 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 ਵਾਹਿ ਸਾਰੇ ਵਾਹਿਗੁਰੂ 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 ਸਭ ਦੀ ਆਵਾਜ਼ ਆਵੇ ਪਿਆਰੇ। ਵਾਹਿਗੁਰੂ 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 ਸਤਿਨਾਮ ਸਤਿਨਾਮ ਜੀ। ਵਾਹਿਗੁਰੂ 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 ਜੀ। ਹੋ ਸਤਿਨਾਮ 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 ਜੀ। ਵਾਹਿਗੁਰੂ 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 ਜੀ। ਬੋਲੇ ਸੋ ਨਿਹਾਲ ਸਤਿ ਸ੍ਰੀ ਅਕਾਲ। ਧੰਨ ਗੁਰੂ ਰਾਮਦਾਸ ਜੀ। ਧੰਨ ਗੁਰੂ ਰਾਮਦਾਸ ਜੀ। ਪਿਆਰ ਨਾਲ ਸਾਰੇ ਆਖੋ ਨੇ ਜੀ ਧੰਨ ਬਾਬਾ ਦੀਪ ਸਿੰਘ। ਜਿਹੜੀਆਂ ਜ਼ਰੂਰੀ ਬੇਨਤੀਆਂ ਆਪਾਂ ਰੋਜ਼ ਕਰਦੇ ਹਾਂ ਕਰਕੇ ਸ਼ਬਦ ਪੜਾਂਗੇ। ਪਹਿਲੀ ਬੇਨਤੀ ਧਿਆਨ ਨਾਲ ਸੁਣਿਓ। ਦੁਨੀਆ ਦੇ ਵਿੱਚ ਜੇ ਚੰਗਾ ਸੋਚਣਾ ਹੈ ਨਾ, ਚੰਗਾ, ਅਸੀਂ ਸੰਸਾਰ 'ਚ ਆਏ ਆ, ਮਨੁੱਖਾ ਜਾਮੇ 'ਚ ਆਏ ਆ। ਜੇ ਚੰਗਾ ਸੋਚਣਾ ਹੈ ਨਾ, ਜੇ ਚੰਗਾ ਸੋਚਣਾ ਹੈ ਤੇ ਸਭ ਤੋਂ ਪਹਿਲਾਂ ਕਿਸੇ ਦੂਜਿਆਂ ਦੇ ਬਾਰੇ, ਕਿਸੇ ਦੂਜੇ ਦੇ ਬਾਰੇ ਬੁਰਾ ਸੋਚਣਾ ਬੰਦ ਕਰ ਦਿਓ।
ਆਖੋ ਧੰਨ ਗੁਰੂ ਰਾਮਦਾਸ ਜੀ। ਧੰਨ ਗੁਰੂ ਰਾਮਦਾਸ। ਜੇ ਚੰਗਾ ਸੋਚਣਾ ਹੈ ਨਾ ਤੇ ਚੰਗੀ ਸੋਚ ਸ਼ੁਰੂ ਕਿੱਥੋਂ ਹੋਏਗੀ? ਜਦੋਂ ਤੂੰ ਦੂਜਿਆਂ ਦੇ ਬਾਰੇ ਬੁਰਾ ਸੋਚਣਾ ਬੰਦ ਕਰ ਦੇਵੇਂਗਾ। ਉਹ ਚੰਗੀ ਸੋਚ ਦੀ ਸ਼ੁਰੂਆਤ ਹੈ। ਅਸੀਂ ਦੂਜਿਆਂ ਦੇ ਬਾਰੇ ਬੁਰਾ ਸੋਚੀ ਜਾਂਦੇ ਆ, ਦੂਜਿਆਂ ਦੇ ਬਾਰੇ ਬੁਰਾ ਬੋਲੀ ਜਾਂਦੇ ਆ। ਅਸਲੀਅਤ ਦੇ ਵਿੱਚ ਅਜੇ ਤੂੰ ਚੰਗਾ ਸੋਚਣਾ ਸ਼ੁਰੂ ਹੀ ਨਹੀਂ ਕੀਤਾ। ਚੰਗਾ ਸੋਚਣ ਦੀ ਸ਼ੁਰੂਆਤ ਹੀ ਇਹ ਹੈ ਤੇ ਤੂੰ ਦੂਜਿਆਂ ਦੇ ਬਾਰੇ ਬੁਰਾ ਸੋਚਣਾ ਬੰਦ ਕਰ ਦੇ। ਜੋ ਸਤਿਗੁਰਾਂ ਨੇ ਕਿਹਾ ਨਾ, ਅਵਲ ਅੱਲਾ ਨੂਰ ਉਪਾਇਆ ਕੁਦਰਤ ਕੇ ਸਭ ਬੰਦੇ, ਏਕ ਨੂਰ ਤੇ ਸਭ ਜਗ ਉਪਜਿਆ ਕੌਣ ਭਲੇ ਉਹ ਬੰਦੇ। ਬਸ ਆਹ ਸੋਚ ਨੂੰ, ਆਹ ਨੁਕਤੇ ਨੂੰ ਥੋੜਾ ਥੋੜਾ ਅਪਣਾ। ਜੇ ਅਸਲੀਅਤ ਵਿੱਚ ਚੰਗਾ ਸੋਚ ਰਿਹਾ, ਜੇ ਅਸਲੀਅਤ ਵਿੱਚ ਚੰਗਾ ਸੋਚ ਰਿਹਾ ਨਾ, ਫਿਰ ਆਹ ਨੁਕਤੇ ਨੂੰ ਅਪਣਾ। ਸਭ ਕੋ ਮੀਤ ਹਮ ਆਪਨ ਕੀਨਾ, ਹਮ ਸਭਨਾ ਕੇ ਸਾਜਨ ਹੈ। ਆਖੋ ਧੰਨ ਗੁਰੂ ਰਾਮਦਾਸ ਜੀ। ਧੰਨ ਗੁਰੂ ਰਾਮਦਾਸ ਜੀ। ਪਿਆਰ ਨਾ ਲੱਖੋ ਨੇ ਜੀ ਧੰਨ ਬਾਬਾ। ਜਿਸ ਚੰਗੀ ਸੋਚ ਨੂੰ ਅਪਣਾ ਰਿਹਾ ਹੈ ਨਾ, ਤੇ ਪਿਆਰਿਆ ਸਭ ਤੋਂ ਪਹਿਲੇ ਆਹ ਕੰਮ ਕਰ। ਕਿਹੜਾ ਕੰਮ? ਪਰ ਕਾ ਬੁਰਾ ਨਾ ਰੱਖੋ ਚੀਤ। ਚੰਗੀ ਸੋਚ ਦੀ ਸ਼ੁਰੂਆਤ ਹੀ ਇਹ ਹੈ, ਤੂੰ ਦੂਜਿਆਂ ਦੇ ਬਾਰੇ ਗਲਤ ਸੋਚਣਾ ਬੰਦ ਕਰ ਦਿੱਤਾ। ਜੇ ਦੂਜਿਆਂ ਬਾਰੇ ਗਲਤ ਸੋਚੀ ਜਾਂਦਾ ਨਾ, ਦਿਮਾਗ ਤੇਰਾ ਆਹੀ ਸ਼ੈਤਾਨੀਆਂ ਕਰੀ ਜਾਂਦਾ, ਇੱਧਰ ਹੀ ਘੁੰਮੀ ਜਾਂਦਾ, ਇਹਦਾ ਮਤਲਬ ਅਜੇ ਤੱਕ ਤੂੰ ਚੰਗਾ ਸੋਚਣਾ ਸ਼ੁਰੂ ਕੀਤਾ ਹੀ ਕੋਈ ਨਹੀਂ। ਚੰਗੀ ਸੋਚ ਦੀ ਸ਼ੁਰੂਆਤ ਹੀ ਇਹ ਹੈ, ਤੂੰ ਦੂਜਿਆਂ ਬਾਰੇ ਬੁਰਾ ਸੋਚਣਾ ਬੰਦ ਕਰ ਦਿੱਤਾ। ਆਖੋ ਧੰਨ ਗੁਰੂ ਰਾਮਦਾਸ ਜੀ। ਧੰਨ ਗੁਰੂ ਰਾਮਦਾਸ ਜੀ। ਧੰਨ ਗੁਰੂ ਰਾਮਦਾਸ ਜੀ। ਧੰਨ ਗੁਰੂ ਰਾਮਦਾਸ ਜੀ। ਪਿਆਰ ਨਾ ਲੱਖੋ ਨੇ ਜੀ ਧੰਨ ਬਾਬਾ ਦੀਪ ਸਿੰਘ ਜੀ। ਅਗਲੀ ਗੱਲ ਸੁਣ ਲਓ, ਇਹ ਵੀ ਜ਼ਿੰਦਗੀ ਵਿੱਚ ਬੜੀ ਕੰਮ ਆਏਗੀ। ਪਰ ਮੇਰੀ ਫਿਰ ਨਿਮਰਤਾ ਸਹਿਤ ਬੇਨਤੀ, ਜਿਹੜੇ YouTube ਦੇ ਮਾਧਿਅਮ ਰਾਹੀਂ ਜੁੜੇ ਹੋ, ਅੱਗੇ ਤੋਂ ਅੱਗੇ ਲਿੰਕ ਸ਼ੇਅਰ ਕਰੋ। ਦੁਕਾਨਦਾਰੀ ਜੇ ਕਰ ਰਹੇ ਹੋ, ਦੁਕਾਨਾਂ ਦੇ ਉੱਤੇ ਮੋਬਾਈਲ ਲਾ ਲਓ, ਔਨ ਕਰ ਲਓ। ਘਰ 'ਚ ਬੈਠੇ ਹੋ, ਟੀਵੀ ਦੇ ਉੱਤੇ ਪ੍ਰੋਗਰਾਮ ਲਾ ਲਓ, YouTube ਲਾ ਕੇ 10-10, 20-20, 50-50 ਜਾਣੇ ਜੇ ਇਕੱਠੇ ਕਰ ਸਕਦੇ ਹੋ, ਮਹੱਲੇ ਦੇ ਕਰ ਲਓ, ਆਪਸ 'ਚ ਬਹਿ ਜਾਓ ਜੁੜ ਕੇ। ਇਹ ਸੰਗਤ ਕਰਨ ਦਾ ਵਕਤ ਹੈ। ਇਹ ਮੇਰੀ ਨਿਮਰਤਾ ਸਹਿਤ ਬੇਨਤੀ, ਇੱਕ ਦੂਜੇ ਨੂੰ ਫੋਨ ਕਰੋ ਤੇ ਉਹਨਾਂ ਨੂੰ ਕਹੋ, ਇਹ ਤੇਰੇ ਭਲੇ ਦੀਆਂ ਗੱਲਾਂ ਹੋ ਰਹੀਆਂ, ਤੇਰੀ ਤਰੱਕੀ ਦੀਆਂ ਗੱਲਾਂ ਹੋ ਰਹੀਆਂ ਨੇ, ਤੇਰੀ ਉન્નਤੀ ਦੀਆਂ ਗੱਲਾਂ ਹੋ ਰਹੀਆਂ ਨੇ, ਸੁਣ ਤੇ ਇਹਨਾਂ ਨੂੰ ਮੰਨ। ਅਗਲੀ ਗੱਲ ਸੁਣਿਓ, ਆਖੋ ਧੰਨ ਗੁਰੂ ਰਾਮਦਾਸ ਜੀ। ਧੰਨ ਗੁਰੂ ਰਾਮਦਾਸ ਜੀ। ਪਿਆਰ ਨਾਲ ਲੱਖੋ ਨੇ ਜੀ ਧੰਨ ਬਾਬਾ ਦੀਪ ਸਿੰਘ। ਜ਼ਿੰਦਗੀ 'ਚ ਸਾਰੇ ਲੋਕ ਦੋਸਤ ਜਾਂ ਰਿਸ਼ਤੇਦਾਰ ਬਣ ਕੇ ਨਹੀਂ ਆਉਂਦੇ। ਸੁਣਿਓ ਧਿਆਨ ਨਾਲ, ਅਸੀਂ ਭਲਾ ਹੀ ਕਰਨਾ, ਅਸੀਂ ਹਰੇਕ ਦੇ ਨਾਲ ਚੰਗਾ ਹੀ ਕਰਨਾ, ਪਰ ਸਾਰੇ ਲੋਕ ਰਿਸ਼ਤੇਦਾਰ ਜਾਂ ਦੋਸਤ ਬਣ ਕੇ ਨਹੀਂ ਆਉਂਦੇ। ਕਈ ਲੋਕ ਸਾਡੀ ਲਾਈਫ ਦੇ ਵਿੱਚ ਸਬਕ ਬਣ ਕੇ ਵੀ ਆਉਂਦੇ ਨੇ। ਸਬਕ ਸਾਨੂੰ ਸਿਖਾ ਜਾਂਦੇ ਨੇ, ਤੇ ਜਿਹੜੇ ਸਾਨੂੰ ਕੁਝ ਸਿਖਾਉਣ, ਭਲਾ ਉਹਨਾਂ ਦਾ ਵੀ ਮੰਗਣਾ ਹੈ। ਨਾਨਕ ਨਾਮ ਚੜ੍ਹਦੀ ਕਲਾ ਤੇਰੇ ਭਾਣੇ ਸਰਬਤ ਦਾ। ਅਸੀਂ ਉਹਨਾਂ ਨਾਲ ਵੀ ਬੁਰਾ ਨਹੀਂ ਕਰਨਾ, ਅਸੀਂ ਉਹ ਸੁਭਾਅ ਨਹੀਂ ਛੱਡਣਾ ਮਹਾਂਪੁਰਖਾਂ ਵਾਲਾ, ਅਸੀਂ ਉਹ ਸੁਭਾਅ ਨਹੀਂ ਛੱਡਣਾ ਚੰਗੇ ਗੁਰਸਿੱਖਾਂ ਵਾਲਾ, ਅਸੀਂ ਉਹ ਸੁਭਾਅ ਨਹੀਂ ਛੱਡਣਾ ਪਾਣੀ ਦੇ ਵਿੱਚੋਂ ਬਿੱਛੂ ਨੂੰ ਕੱਢਣ ਵਾਲਾ। ਆਖੋ ਧੰਨ ਗੁਰੂ ਰਾਮਦਾਸ ਜੀ। ਉਹ ਡੰਗ ਮਾਰਦਾ ਉਹਦਾ ਕਰਮ ਹੈ, ਪਰ ਅਸੀਂ ਤੇ ਬਚਾਉਣ ਦਾ ਵੱਧ ਤੋਂ ਵੱਧ ਉਪਾਅ ਕਰਨਾ ਹੀ ਕਰਨਾ ਹੈ ਜੀ। ਆਖੋ ਧੰਨ ਗੁਰੂ ਰਾਮਦਾਸ ਜੀ। ਧੰਨ ਗੁਰੂ ਰਾਮਦਾਸ ਜੀ। ਪਿਆਰ ਨਾਲ ਲੱਖੋ ਨੇ ਜੀ ਧੰਨ ਬਾਬਾ ਦੀਪ ਸਿੰਘ। ਜਿਹੜੇ ਲੋਕ ਸਬਕ ਬਣ ਕੇ ਆਏ ਨੇ ਨਾ ਲਾਈਫ ਦੇ ਵਿੱਚ, ਉਹ ਸਬਕ ਨੂੰ ਸਿੱਖੋ, ਉਹ ਲੈਸਨ ਨੂੰ ਸਿੱਖੋ, ਤੇ ਜਿਹੜੀ ਕਮੀ ਆਪਣੇ ਅੰਦਰ ਹੈ ਉਸ ਕਮੀ ਨੂੰ ਕੱਢ ਦਿਓ। ਆਹ ਹੈ ਜ਼ਿੰਦਗੀ ਜੀ। ਅਗਲੀ ਗੱਲ ਸੁਣਿਓ ਧਿਆਨ ਨਾਲ। ਦੂਜਿਆਂ ਨੂੰ ਸੁੱਤਾ ਹੋਇਆ ਵੇਖ ਕੇ, ਜਦੋਂ ਦੁਨੀਆ ਸੁੱਤੀ ਹੁੰਦੀ ਹੈ ਨਾ, ਦੂਜਿਆਂ ਨੂੰ ਸੁੱਤਾ ਹੋਇਆ ਵੇਖ ਕੇ ਜਿਹੜੀ ਅੱਖ ਜਾਗ ਕੇ ਪੜਦੀ ਹੈ ਨਾ, ਇੱਕ ਦਿਨ ਉਹੋ ਹੀ ਸਭ ਦੇ ਉੱਤੇ ਰਾਜ ਕਰਦੀ ਹੈ। ਫਿਰ ਮੈਂ ਦੁਹਰਾ ਰਿਹਾ, ਦੁਨੀਆ ਨੂੰ ਸੁੱਤਾ ਹੋਇਆ ਵੇਖ ਕੇ ਜਿਹੜੀ ਅੱਖ ਪੜਦੀ ਹੈ, ਇੱਕ ਦਿਨ ਉਹੋ ਹੀ ਦੁਨੀਆ ਦੇ ਉੱਤੇ ਰਾਜ ਕਰਦੀ ਹੈ। ਇਹਨੂੰ ਦੋਵੇਂ ਪਾਸਿਆਂ ਤੋਂ ਲੈ ਲਓ ਗੱਲ, ਦੋਵੇਂ ਪਾਸਿਆਂ ਤੋਂ। ਜੇ ਕੋਈ ਬੱਚੇ ਪੜ੍ਹਦੇ ਨੇ, ਸਟੂਡੈਂਟ ਨੇ, ਜਦੋਂ ਸਵੇਰੇ ਤੁਸੀਂ ਉੱਠ ਕੇ ਪੜ੍ਹਦੇ ਹੋ ਨਾ ਅੰਮ੍ਰਿਤ ਵੇਲੇ, ਤੁਹਾਡੀ ਪੜ੍ਹਾਈ ਵਿੱਚ ਤੁਹਾਨੂੰ ਹੋਰ ਤਾਕਤ ਮਿਲਦੀ ਹੈ, ਹੋਰ ਬਲ ਮਿਲਦਾ ਹੈ, ਦਿਮਾਗ ਉਸ ਵੇਲੇ ਫਰੈਸ਼ ਹੁੰਦਾ ਹੈ।
ਜੇ ਕੋਈ ਕੀਰਤਨ ਸਿੱਖ ਰਿਹਾ, ਸਵੇਰੇ ਉੱਠ ਕੇ ਜਦੋਂ ਅਭਿਆਸ ਕਰੇਗਾ, ਜਦੋਂ ਸਵੇਰੇ ਉੱਠ ਕੇ ਰਿਆਜ਼ ਕਰੇਗਾ, ਉਹਨੂੰ ਹੋਰ ਬਲ ਮਿਲੇਗਾ। ਤੇ ਜਿਹੜਾ ਨਾਮ ਜਪਣ ਦੇ ਰਾਹ ਤੇ ਤੁਰਿਆ, ਜਦੋਂ ਅੰਮ੍ਰਿਤ ਵੇਲੇ ਉੱਠ ਕੇ ਸਮਾਧੀਆਂ ਲਾਏਗਾ, ਅੰਮ੍ਰਿਤ ਵੇਲੇ ਉੱਠ ਕੇ ਨਿਤਨੇਮ ਕਰੇਗਾ, ਬੰਦਗੀ ਕਰੇਗਾ, ਤੇ ਪਿਆਰਿਓ ਉਹਨੂੰ ਅਧਿਆਤਮਕਤਾਈ ਦੇ ਮਾਰਗ ਦੇ ਉੱਤੇ ਹੋਰ ਤਰੱਕੀ ਮਿਲੇਗੀ। ਇਹ ਗੱਲ ਨੂੰ ਦੋਵੇਂ ਪਾਸਿਓਂ ਲੈ ਲਓ। ਜਿਹੜੀ ਅੱਖ ਦੂਜਿਆਂ ਨੂੰ ਵੇਖ ਕੇ, ਜਦੋਂ ਬੰਦੇ ਸੁੱਤੇ ਨੇ, ਦੂਜਿਆਂ ਨੂੰ ਸੁੱਤਾ ਹੋਇਆ ਵੇਖ ਕੇ ਜਾਗ ਕੇ ਪੜਦੀ ਏ ਨਾ, ਇੱਕ ਦਿਨ ਉਹੋ ਹੀ ਰਾਜ ਕਰਦੀ ਹੈ। ਸਵੇਰ ਦਾ ਵੇਲਾ ਜ਼ਰੂਰ ਸੰਭਾਲੋ, ਤੜਕੇ ਦਾ ਵੇਲਾ, ਸਬਜ਼ੀ ਨੂੰ ਵੀ ਤੜਕਾ ਲੱਗ ਜਾਵੇ ਉਹ ਵੀ ਸਵਾਦ ਬਣ ਜਾਂਦੀ ਹੈ। ਤੇਰੇ ਜੀਵਨ ਨੂੰ ਜਦੋਂ ਨੇਮ ਦਾ, ਬੰਦਗੀ ਦਾ, ਅੰਮ੍ਰਿਤ ਵੇਲੇ ਦਾ, ਰਿਆਜ਼ ਦਾ, ਚੰਗੇ ਗੁਣਾਂ ਦਾ ਤੜਕਾ ਲੱਗੇਗਾ, ਤੇਰੀ ਜ਼ਿੰਦਗੀ 'ਚ ਵੀ ਰਸ ਆ ਜਾਣਾ ਹੈ। ਆਖੋ ਧੰਨ ਗੁਰੂ ਰਾਮਦਾਸ ਜੀ, ਧੰਨ ਗੁਰੂ ਰਾਮਦਾਸ। ਤੇ ਇੱਕ ਦਿਨ ਆਏਗਾ ਤੂੰ ਰਾਜ ਕਰੇਗਾ, ਰਾਜ ਇੱਕ ਦਿਨ ਆਏਗਾ, ਤੇਰਾ ਉਹ ਕੀਤਾ ਹੋਇਆ ਰਿਆਜ਼, ਤੇਰਾ ਜਪਿਆ ਹੋਇਆ ਨਾਮ ਪੂਰੀ ਦੁਨੀਆ ਵਿੱਚ ਬੋਲੇਗਾ। ਆਖੋ ਧੰਨ ਗੁਰੂ ਰਾਮਦਾਸ ਜੀ, ਧੰਨ ਗੁਰੂ ਰਾਮਦਾਸ। ਪਿਆਰ ਨਾਲ ਲੱਖੋ ਨੇ ਜੀ ਧੰਨ ਬਾਬਾ ਦੀਪ ਸਿੰਘ ਜੀ, ਧੰਨ ਬਾਬਾ ਦੀਪ ਸਿੰਘ ਜੀ। ਮੈਂ ਇੱਕ ਵਾਰੀ ਪੁੱਛਣਾ ਸਾਰਿਆਂ ਕੋਲੋਂ, ਜਿਹੜੇ ਇੱਥੇ ਬੈਠੇ ਉਹਨਾਂ ਨੇ ਤੇ ਜਵਾਬ ਦੇ ਦੇਣਾ, ਜਿਹੜੇ ਤੁਸੀਂ ਘਰਾਂ 'ਚ ਬੈਠੇ ਹੋ ਨਾ, ਤੁਹਾਡੀ ਆਵਾਜ਼ ਬੇਸ਼ੱਕ ਮੈਂ ਨਹੀਂ ਸੁਣ ਪਾਵਾਂਗਾ। ਹੁਣ ਮੈਂ ਤੁਹਾਡੇ ਵੱਲ ਵੇਖ ਕੇ ਗੱਲ ਕਰ ਰਿਹਾ, ਕੈਮਰੇ 'ਚ ਮੈਂ ਵੇਖ ਰਿਹਾ, ਤੁਹਾਡੇ ਵੱਲ ਵੇਖ ਕੇ ਗੱਲ ਕਰ ਰਿਹਾ। ਤੁਹਾਡੀ ਆਵਾਜ਼ ਭਾਵੇਂ ਮੇਰੇ ਤੱਕ ਨਹੀਂ ਪਹੁੰਚੇਗੀ, ਪਰ ਤੁਹਾਡੀ ਪੋਜ਼ਿਟਿਵ ਵਾਈਬ੍ਰੇਸ਼ਨ ਮੇਰੇ ਤੱਕ ਆ ਜਾਣੀ ਹੈ। ਇੱਕ ਵਾਰੀ ਪੁੱਛ ਲਾਂ, ਚੜ੍ਹਦੀ ਕਲਾ 'ਚ ਓ ਬੋਲੇ ਸੋ ਨਿਹਾਲ ਸ੍ਰੀ ਅਕਾਲ। ਬਸ ਇਸੇ ਚੜ੍ਹਦੀ ਕਲਾ 'ਚ ਬਹਿਣਾ ਸਾਰਿਆਂ ਨੇ। ਆਖੋ ਧੰਨ ਗੁਰੂ ਰਾਮਦਾਸ ਜੀ, ਧੰਨ ਗੁਰੂ ਰਾਮਦਾਸ ਜੀ, ਧੰਨ ਗੁਰੂ ਰਾਮਦਾਸ ਜੀ, ਧੰਨ ਗੁਰੂ ਰਾਮਦਾਸ ਜੀ। ਪਿਆਰ ਨਾਲ ਆਖੋ ਨੇ ਜੀ ਧੰਨ ਬਾਬਾ ਦੀਪ ਸਿੰਘ ਜੀ, ਫਿਰ ਆਖੋ ਧੰਨ ਬਾਬਾ ਦੀਪ ਸਿੰਘ। ਅਗਲੀ ਗੱਲ ਸੁਣ ਲਓ। ਸਾਰੀ ਜ਼ਿੰਦਗੀ ਰੱਖਿਆ ਰਿਸ਼ਤਿਆਂ ਦਾ ਭਰਮ ਮੈਂ, ਸਾਰੀ ਜ਼ਿੰਦਗੀ ਰੱਖਿਆ ਭਰਮ ਮੈਂ। ਕਿਹੜਾ ਭਰਮ ਰੱਖਿਆ? ਆ ਮੇਰਾ ਭਰਾ, ਇਹ ਮੇਰੀ ਭੈਣ ਹੈ, ਇਹ ਮੇਰੇ ਰਿਸ਼ਤੇਦਾਰ ਔਖੇ ਵੇਲੇ ਮੇਰਾ ਸਾਥ ਦੇਣਗੇ। ਮੈਂ ਫਿਰ ਕਹਿੰਦੇ ਆ, ਜਿਹੜਾ ਤੁਹਾਡੇ ਨਾਲ ਕੋਈ ਬੁਰਾ ਕਰਦਾ, ਅਸੀਂ ਬੁਰਾ ਨਹੀਂ ਕਰਨਾ। ਇਹ ਜਿੰਨੀਆਂ ਅਸੀਂ ਗੱਲਾਂ ਕਰਦੇ ਘਰੇਲੂ ਲੈਵਲ ਦੀਆਂ ਕਰਦੇ ਆ, ਬਾਹਰੀ ਤੌਰ ਦੀਆਂ ਨਹੀਂ। ਅਸੀਂ ਕਿਸੇ ਦਾ ਬੁਰਾ ਨਹੀਂ ਕਰਨਾ, ਪਰ ਜੇ ਕੋਈ ਕਰ ਰਿਹਾ ਉਹਦੇ ਕਰਮ ਨੇ, ਇੱਕ ਦਿਨ ਤੇ ਲੇਖਾ ਬਣਨਾ ਹੀ ਹੈ। ਆਖੋ ਧੰਨ ਗੁਰੂ ਰਾਮਦਾਸ ਜੀ, ਧੰਨ ਗੁਰੂ ਰਾਮਦਾਸ। ਤੇ ਕਈ ਵਾਰੀ ਬੰਦਾ ਨਾ ਰਿਸ਼ਤਿਆਂ ਦਾ ਭਰਮ ਬੜਾ ਰੱਖਦਾ ਹੈ, ਇਹ ਮੇਰੀ ਭੈਣ, ਇਹ ਮੇਰਾ ਭਰਾ, ਆ ਮੇਰੇ ਰਿਸ਼ਤੇਦਾਰ ਔਖੇ ਵੇਲੇ ਮੇਰਾ ਸਾਥ ਦੇਣਗੇ। ਪਰ ਅਗਲੀ ਗੱਲ ਸੁਣਿਓ, ਸਾਰੀ ਜ਼ਿੰਦਗੀ ਰੱਖਿਆ ਭਰਮ ਮੈਂ ਰਿਸ਼ਤਿਆਂ ਦਾ, ਪਰ ਸੱਚ ਤੇ ਇਹ ਹੈ ਖੁਦ ਤੋਂ ਇਲਾਵਾ ਕੋਈ ਆਪਣਾ ਨਹੀਂ ਹੁੰਦਾ। ਖੁਦ ਤੋਂ ਇਲਾਵਾ ਜਾਂ ਤੂੰ ਆਪਣੇ ਆਪ ਦਾ ਆਪ ਹੈ, ਤੇ ਜਾਂ ਤੇਰਾ ਗੁਰੂ ਰਾਮਦਾਸ ਬਾਬਾ ਦੀਪ ਸਿੰਘ। ਆਖੋ ਧੰਨ ਗੁਰੂ ਰਾਮਦਾਸ ਜੀ, ਧੰਨ ਗੁਰੂ ਰਾਮਦਾਸ ਜੀ। ਜਾਂ ਮਹਾਂਪੁਰਖ ਕਮਾਈ ਵਾਲੇ ਆਪਣੇ ਨੇ, ਹੋਰ ਦੂਜਾ ਕੋਈ ਆਪਣਾ ਨਹੀਂ। ਇਸ ਕਰਕੇ ਪਿਆਰਿਆ, ਜਿੰਨਾ ਹੋ ਸਕੇ ਉਹਨਾਂ ਦੇ ਨਾਲ ਨੇੜਤਾ ਵਧਾ, ਜਿੰਨਾ ਹੋ ਸਕੇ ਆਪਣੇ ਅੰਦਰ ਵੜ, ਆਪਣੇ ਅੰਦਰ ਦੀ ਖੋਜ ਕਰ। ਮੈਂ ਕੌਣ ਆ, ਮੈਂ ਕੀ ਕਰ ਰਿਹਾ, ਮੈਂ ਕਰਨ ਕੀ ਆਇਆ, ਮੈਨੂੰ ਕਰਨਾ ਕੀ ਚਾਹੀਦਾ, ਮੈਂ ਇਸ ਮਨੁੱਖਾ ਦੇਹੀ ਵਿੱਚ ਕਿਉਂ ਆਇਆ ਵਾਂ? ਨਫ਼ਰਤ ਕਰਨ ਵਾਸਤੇ, ਈਰਖਾ ਕਰਨ ਵਾਸਤੇ, ਲੜਾਈਆਂ ਕਰਨ ਵਾਸਤੇ, ਝਗੜੇ ਪਾਉਣ ਵਾਸਤੇ? ਮੈਂ ਤੇ ਆਇਆ ਵਾਂ ਭਈ ਪ੍ਰਾਪਤ ਮਨੁੱਖ ਦੇ ਗੁਰੀਆ, ਗੋਬਿੰਦ ਮਿਲਣ ਕੀ ਇਹ ਤੇਰੀ ਬਰੀਆ। ਅਵਰ ਕਾਜ ਤੇਰੇ ਕਿਤੇ ਨਾ ਕਾਮ, ਮਿਲ ਸਾਧ ਸੰਗਤ ਭਜ ਕੇਵਲ ਨਾਮ। ਮੈਂ ਤੇ ਆਇਆ ਬੰਦਗੀ ਕਰਨ ਵਾਸਤੇ। ਹਾਂ, ਜਿਹੜੀਆਂ ਸੰਸਾਰਕ ਡਿਊਟੀਆਂ ਲੱਗੀਆਂ ਨੇ, ਉਹ ਡਿਊਟੀਆਂ ਨੂੰ ਨਿਭਾਉਣਾ ਹੈ ਇਮਾਨਦਾਰੀ ਨਾਲ, ਪਰ ਅੰਦਰਲਾ ਨਾਤਾ ਤੇ ਮੈਂ ਉਹਦੇ ਨਾਲ ਜੋੜਿਆ ਤੇ ਜੋੜ ਕੇ ਵੀ ਰੱਖਣਾ ਹੈ। ਬਸ ਆ ਚੀਜ਼ ਅਸਲ 'ਚ। ਆਖੋ ਧੰਨ ਗੁਰੂ ਰਾਮਦਾਸ ਜੀ, ਧੰਨ ਗੁਰੂ ਰਾਮਦਾਸ। ਮਾਲਕ ਤੋਂ ਬਿਨਾਂ ਤੇ ਆਪਣੇ ਆਪ ਤੋਂ ਬਿਨਾਂ ਤੁਹਾਡਾ ਕੋਈ ਆਪਣਾ ਨਹੀਂ ਜੀ। ਇਹ ਅੱਖਾਂ ਖੋਲ ਕੇ ਰੱਖਿਆ ਕਰੋ। ਹਾਂਜੀ, ਅਗਲੀ ਗੱਲ ਸੁਣ ਲਓ। ਧੰਨ ਗੁਰੂ ਰਾਮਦਾਸ ਜੀ, ਧੰਨ ਗੁਰੂ ਰਾਮਦਾਸ ਜੀ, ਧੰਨ ਗੁਰੂ ਰਾਮਦਾਸ ਜੀ, ਧੰਨ ਗੁਰੂ ਰਾਮਦਾਸ ਜੀ। ਪਿਆਰ ਨਾਲ ਲੱਖੋ ਨੇ ਜੀ ਧੰਨ ਬਾਬਾ ਦੀਪ ਸਿੰਘ। ਕਈ ਵਾਰੀ ਅਸੀਂ ਕਹਿੰਦੇ ਫਲਾਣਾ ਬੰਦਾ ਤੇ ਬੜਾ ਸਿਰ ਫਿਰਿਆ, ਉਹਦੇ ਅੰਦਰ ਬੜਾ ਜਨੂਨ ਹੈ, ਇੱਕੋ ਗੱਲ ਕਰੀ ਜਾਂਦਾ ਹੈ, ਮੈਂ ਆਹ ਕੰਮ ਦੇ ਵਿੱਚ ਤਰੱਕੀ ਕਰਨੀ ਹੈ, ਇਹ ਕੰਮ ਵਿੱਚ ਮਿਹਨਤ ਕਰਨੀ ਹੈ, ਜਨੂਨ ਹੈ ਉਹਦੇ ਅੰਦਰ ਬੜਾ।
ਉਹਦੇ ਕੋਲ ਬਹਿ ਵੀ ਜਾਈਦਾ, ਸਾਡੀ ਨੈਗੇਟਿਵਿਟੀ ਖਤਮ ਹੋ ਜਾਂਦੀ, ਪੋਜ਼ਿਟਿਵ ਵਾਈਬਸ ਆਉਣੀਆਂ ਸ਼ੁਰੂ ਹੋ ਜਾਂਦੀਆਂ ਨੇ। ਉਹਨੂੰ ਆਪਣੇ ਕੰਮ ਪ੍ਰਤੀ ਬੜਾ ਹੀ ਜਨੂਨ ਹੈ। ਕਈ ਵਾਰੀ ਇੱਥੋਂ ਤੱਕ ਕਿ ਇਹ ਤੇ ਸ਼ਦਾਈਆਂ ਵਾਂਗ ਕਰਦਾ ਆਪਣੇ ਕੰਮ ਪ੍ਰਤੀ, ਸ਼ਦਾਈਆਂ ਵਾਂਗੂ। ਜੇ ਬਹਿੰਦਾ ਰਿਆਜ਼ ਕਰਨ ਵਾਸਤੇ 4-4 ਘੰਟੇ ਬੈਠਾ ਰਹਿੰਦਾ, 2-2 ਘੰਟੇ ਬੈਠਾ ਰਹਿੰਦਾ। ਇਹਦੇ ਅੰਦਰ ਕੰਮ ਕਰਨ ਦਾ ਜਨੂਨ ਹੈ। ਇਹ ਸਿਰ ਫਿਰਿਆ। ਕਈ ਵਾਰੀ ਅਸੀਂ ਕਹਿ ਦਿੰਦੇ ਆ, ਸੁਣਿਓ, ਜਿਹੜੇ ਸਿਰ ਫਿਰੇ ਹੁੰਦੇ ਨੇ ਨਾ, ਅਸਲੀਅਤ ਦੇ ਵਿੱਚ ਇਤਿਹਾਸ ਵੀ ਉਹੀ ਰਚਦੇ ਨੇ। ਆਖੋ ਧੰਨ ਗੁਰੂ ਰਾਮਦਾਸ ਜੀ, ਧੰਨ ਗੁਰੂ ਰਾਮਦਾਸ। ਮੇਰੀਆਂ ਗੱਲਾਂ ਦਾ ਬੜੇ ਮਜ਼ਾਕ ਬਣਾਉਣਗੇ। ਮੈਂ ਜਿਹੜਾ ਕਹਿੰਦਾ ਨਾ 113 ਯੂਨਿਟ ਖੋਲਣੇ ਨੇ, ਕਈ ਕਹਿੰਦੇ ਇਹ ਕਿਵੇਂ ਹੋ ਸਕਦਾ ਹੈ, ਪਰ ਮੈਂ ਆਪਣੀ ਗੱਲ ਦੇ ਉੱਤੇ ਅੜਿਆ ਹਾਂ। ਆਖੋ ਧੰਨ ਗੁਰੂ ਰਾਮਦਾਸ ਜੀ, ਧੰਨ ਗੁਰੂ ਤੇ ਰਾਮਦਾਸ। ਗੁਰੂ ਰਾਮਦਾਸ ਦੇ ਬਾਬਾ ਦੀਪ ਸਿੰਘ ਦੇ ਭਰੋਸੇ ਤੇ ਕਹਿੰਨਾ, ਥੋੜੇ ਸਮੇਂ ਵਿੱਚ ਇਹ ਸਭ ਚੀਜ਼ਾਂ ਸੰਗਤ ਦੀਆਂ ਅੱਖਾਂ ਦੇ ਸਾਹਮਣੇ ਹੋਣਗੀਆਂ। ਕਈ ਕਹਿੰਦੇ ਇਹ ਕਿਵੇਂ ਹੋ ਸਕਦਾ, ਇੱਕ ਯੂਨਿਟ ਨੂੰ 101 ਸਾਲ ਵੀ ਲੱਗੇ ਤੇ 113 ਯੂਨਿਟਾਂ ਨੂੰ 113 ਸਾਲ ਲੱਗ ਜਾਣੇ ਨੇ। ਹਾਂਜੀ, ਪਰ ਮੈਂ ਆਪਣੇ ਬਾਬੇ ਦੇ ਭਰੋਸੇ ਤੇ ਕਹਿੰਨਾ, ਉਹ ਚਾਹਵੇ ਤੇ 1 ਸਾਲ ਵਿੱਚ ਕਿੰਨੇ ਯੂਨਿਟ ਖਿਲਾ ਸਕਦਾ ਹੈ। ਹਰ ਜਗ੍ਹਾ ਦੇ ਉੱਤੇ ਕੰਮ ਸ਼ੁਰੂ ਹੋ ਸਕਦੇ ਨੇ। ਉਹਦੀ ਨਜ਼ਰ ਵੱਡੀ ਹੈ, ਉਹਦੀ ਬਖਸ਼ਿਸ਼ ਵੱਡੀ ਹੈ। ਜਿਹੜੇ ਲੋਕ ਸਿਰ ਫਿਰੇ ਹੁੰਦੇ ਨੇ ਨਾ, ਇਤਿਹਾਸ ਵੀ ਉਹੋ ਹੀ ਰਚਦੇ ਨੇ। ਤੇ ਕਈ ਵਾਰੀ ਅਸੀਂ ਕਹਿੰਦੇ ਇਹ ਬੜਾ ਸਮਝਦਾਰ ਬੰਦਾ ਹੈ, ਬੜਾ ਸਿਆਣਾ ਬੰਦਾ ਹੈ। ਹਾਂਜੀ, ਇਹ ਬੜਾ ਹੀ ਸਿਆਣਾ ਹੈ। ਸਿਰ ਫਿਰੇ ਬੰਦੇ, ਜਨੂਨ ਵਾਲੇ ਬੰਦੇ ਇਤਿਹਾਸ ਰਚਦੇ ਨੇ ਤੇ ਸਮਝਦਾਰ ਸਿਰਫ ਉਹਨਾਂ ਦੇ ਬਾਰੇ ਪੜ੍ਹਦੇ ਨੇ। ਆਖੋ ਧੰਨ ਗੁਰੂ ਰਾਮਦਾਸ ਜੀ, ਧੰਨ ਗੁਰੂ ਰਾਮਦਾਸ। ਹੁਣ ਤੁਸੀਂ ਸਿਆਣੇ ਬਣਨਾ ਹੈ ਕਿ ਆਪਣੇ ਕੰਮ ਪ੍ਰਤੀ ਜਨੂਨ ਪੈਦਾ ਕਰਨਾ। ਤੁਸੀਂ ਵੇਖੋ, ਇਤਿਹਾਸ ਰਚਣਾ ਕਿ ਦੂਜਿਆਂ ਦਾ ਕੱਲਾ ਇਤਿਹਾਸ ਪੜ੍ਹਨਾ, ਇਹ ਤੁਸੀਂ ਵੇਖਣਾ ਹੈ। ਹਾਂਜੀ, ਸਿਰ ਫਿਰੇ ਬੰਦਿਆਂ ਦਾ ਇਤਿਹਾਸ ਬਣਦਾ ਹੈ। ਸਿਰ ਫਿਰੇ ਬੰਦਿਆਂ ਦਾ, ਜਿਹੜੇ ਜਨੂਨ ਵਾਲੇ ਬੰਦੇ ਨੇ ਨਾ, ਜਨੂਨ ਵਾਲੇ ਬੰਦੇ ਇਤਿਹਾਸ ਤੇ ਉਹੀ ਰਚ ਕੇ ਜਾਂਦੇ ਨੇ। ਜਨੂਨ ਹੈ ਜਿਨ੍ਹਾਂ ਦੇ ਅੰਦਰ ਕੰਮ ਕਰਨ ਦਾ, ਅੱਗੇ ਵਧਣ ਦਾ। ਹਾਂਜੀ, ਧੰਨ ਗੁਰੂ ਰਾਮਦਾਸ ਜੀ, ਧੰਨ ਗੁਰੂ ਰਾਮਦਾਸ। ਸਮਝਦਾਰ ਲੋਕ ਤੇ ਬਸ ਉਹਨਾਂ ਦੇ ਇਤਿਹਾਸ ਨੂੰ ਪੜ੍ਹ ਕੇ ਬਸ ਖੁਸ਼ ਹੁੰਦੇ ਨੇ। ਉਹਨੇ ਇਦਾਂ ਕੀਤਾ ਸੀ, ਉਹਨੇ ਇਦਾਂ ਕੀਤਾ। ਉਹ ਜੇ ਉਹ ਉਦਾਂ ਕਰ ਸਕਦਾ, ਤੂੰ ਕਿਉਂ ਨਹੀਂ ਕਰ ਸਕਦਾ? ਤੂੰ ਕਿਉਂ ਨਹੀਂ ਇਤਿਹਾਸ ਰਚ ਸਕਦਾ? ਤੂੰ ਵੀ ਰਚਣਾ। ਜਿਹੜੇ ਇਨਸਾਨਾਂ ਨੇ ਇਤਿਹਾਸ ਰਚਿਆ ਹੈ ਤੇ ਉਹ ਵੀ ਆਮ ਹੀ ਬੰਦੇ ਸੀ ਨਾ, ਰਚਤੇ ਨਾ ਇਤਿਹਾਸ। ਤੂੰ ਕਿਉਂ ਨਹੀਂ ਰਚ ਸਕਦਾ? ਆਖੋ ਧੰਨ ਗੁਰੂ ਰਾਮਦਾਸ ਜੀ, ਧੰਨ ਗੁਰੂ ਰਾਮਦਾਸ ਜੀ। ਅਗਲੀ ਗੱਲ ਸੁਣ ਲਓ, ਫਿਰ ਆਪਾਂ ਸ਼ਬਦ ਪੜ੍ਹਨਾ। ਕਿਸੇ ਦੇ ਪੈਰਾਂ ਵਿੱਚ ਡਿੱਗ ਕੇ ਕਾਮਯਾਬੀ ਪਾਉਣ ਦੀ ਜਗ੍ਹਾ, ਕਈ ਵਾਰੀ ਬੰਦਾ ਨਾ ਪੈਰਾਂ 'ਚ ਡਿੱਗਦਾ ਰਹਿੰਦਾ ਦੂਜਿਆਂ ਦੇ, ਮੈਨੂੰ ਕਾਮਯਾਬ ਬਣਾ ਦਿਓ, ਮੈਨੂੰ ਆਹ ਕਰ ਦਿਓ। ਕਿਸੇ ਦੇ ਪੈਰਾਂ ਵਿੱਚ ਡਿੱਗ ਕੇ ਕਾਮਯਾਬੀ ਪਾਉਣ ਦੀ ਜਗ੍ਹਾ ਆਪਣੇ ਪੈਰਾਂ ਤੇ ਚੱਲ ਕੇ ਕੁਝ ਬਣਨ ਦਾ ਨਿਸ਼ਚਾ ਕਰੋ ਜੀ। ਆਪਣੇ ਪੈਰਾਂ ਤੇ ਚੱਲੋ, ਐਵੇਂ ਲੰਗੜੇ ਲੂਲੇ ਨਾ ਬਣੋ, ਦੂਜਿਆਂ ਦੇ ਸਹਾਰੇ ਨਾ ਭਾਲੋ। ਸਹਾਰਾ ਆਪਣੇ ਆਪ ਦਾ ਵੇਖਣਾ ਤੇ ਆਪਣੇ ਮਾਲਕ ਦਾ ਵੇਖਣਾ। ਦੂਜੇ ਬੰਦੇ ਦਾ ਸਹਾਰਾ ਹੈ ਹੀ ਕੋਈ ਨਹੀਂ। ਸਾਡਾ ਮਾਲਕ ਗੁਰੂ ਰਾਮਦਾਸ ਹੈ, ਬਾਬਾ ਦੀਪ ਸਿੰਘ ਹੈ, ਉਹ ਸਾਧੂ ਮਹਾਤਮਾ ਨੇ। ਅਸੀਂ ਕਿਸੇ ਹੋਰ ਦਾ ਕਿਉਂ ਆਸਰਾ ਦੇਖੀਏ? ਹਾਂਜੀ, ਬੰਦਿਆਂ ਦਾ ਕਿਉਂ ਆਸਰਾ ਦੇਖੀਏ? ਬੰਦਿਆਂ ਨੇ ਤੇ ਧੋਖੇ ਦਿੱਤੇ ਨੇ ਤੇ ਉਹਨਾਂ ਦੀ ਫਿਤਰਤ ਹੈ ਧੋਖੇ ਦੇਣਾ। ਡਿਸਕਵਰੀ ਤੇ ਤੁਸੀਂ ਕਈ ਵਾਰੀ ਵੇਖਦੇ ਹੋਵੋਗੇ, ਵੱਡੀ ਮੱਛੀ ਕਈ ਵਾਰੀ ਛੋਟੀਆਂ ਮੱਛੀਆਂ ਨੂੰ ਖਾ ਜਾਂਦੀ ਹੈ। ਉਹ ਤੇ ਆਹ ਫਿਤਰਤ ਰੱਖਦੇ ਨੇ ਲੋਕੀ। ਤੂੰ ਆਪਣੇ ਪੈਰਾਂ ਤੇ ਸਟੈਂਡ ਹੋ, ਦੂਜਿਆਂ ਦੇ ਪੈਰਾਂ 'ਚ ਡਿੱਗ ਕੇ ਨਹੀਂ। ਭਾਵੇਂ ਹੌਲੀ ਹੌਲੀ ਚੱਲ, ਪਰ ਚੱਲ ਜ਼ਰੂਰ। ਆਪਣੇ ਪੈਰਾਂ ਤੇ ਚੱਲ ਕੇ ਕੁਝ ਬਣਨ ਦਾ ਨਿਸ਼ਚਾ ਆਪਣੇ ਅੰਦਰ ਰੱਖ। ਆਪ ਸਬਰੋ, ਪਰਿਵਾਰ ਸਵਾਰੋ, ਸਾਰੇ ਆਖੋ ਸਮਾਜ ਆਪੇ ਹੀ ਸਵਰ ਜਾਏਗਾ। ਪਿਆਰ ਨਾਲ ਸਾਰੇ ਫਤਿਹ ਬੁਲਾਓ ਜੀ। ਵਾਹਿਗੁਰੂ ਜੀ ਕਾ ਖਾਲਸਾ, ਵਾਹਿਗੁਰੂ ਜੀ ਕੀ ਫਤਿਹ। ਅੱਜ ਭਗਤ ਕਬੀਰ ਜੀ ਦੇ ਪਿਆਰੇ ਮਿੱਠੜੇ ਬੋਲ ਆਪਾਂ ਪੜਾਂਗੇ। ਗੁਰੂ ਗ੍ਰੰਥ ਸਾਹਿਬ ਜੀ ਦੇ 1106 ਨੰਬਰ ਅੰਗ ਦੇ ਉੱਤੇ ਦਰਜ। ਕਹਿਤ ਕਬੀਰ ਸੁਨੋ ਰੇ ਸੰਤੋ, ਸਾਧ ਸੰਗਤ ਤਰ ਜਾਏਗਾ। ਬੜੇ ਪਿਆਰ ਚ ਸਾਰੇ ਕਿਰਪਾ ਕਰਿਓ ਜੀ। ਕਹਿਤ ਕਬੀਰ ਸੁਨੋ ਰੇ ਸੰਤੋ,
संगत तर जाएगा। कहत कबीर सुनो रे संतो, साध संगत तर जाएगा। कहत कबीर सुनो रे संतो, साध संगत तर जाएगा। कहत कबीर सुनो रे संतो, साध संगत तर जाएगा। कहत कबीर सुनो रे संतो, साध संगत तर जाएगा। तर मराए जब लेखा मांगे, क्या मुख लेके जाएगा। तर मराए जब लेखा मांगे, क्या मुख लेके जाएगा। क्या मुख लेके जाएगा। कहत कबीर सुनो रे संतो, साध संगत तर जाएगा। कहत कबीर सुनो रे संतो, साध संगत तर जाएगा। ਧੰਨ ਗੁਰੂ ਰਾਮਦਾਸ ਜੀ। ਧੰਨ ਗੁਰੂ ਰਾਮਦਾਸ ਜੀ। ਪਿਆਰ ਨਾਲ ਲਖਨ ਜੀ। ਧੰਨ ਬਾਬਾ ਦੀਪ ਸਿੰਘ ਜੀ। ਰਾਮ ਸਿਮਰ ਪਛਤਾਏਗਾ ਮਨ, ਰਾਮ ਸਿਮਰ ਪਛਤਾਏਗਾ। राम सिमर पछताएगा मन, राम
रामदास जी धन गुरु रामदास जी प्यार न लखन जी धन बाबा दीप सिंह जी लालच लाके जन्म गवाया माया परम भुलाएगा लालच लाके जन्म गवाया माया परम भुलाएगा तन जो बन का गर्भ न कीजे कागद जो गल जाएगा कागद जो गल जाएगा कहते कबीर सुनो रे संतों साध संगत तर जाएगा कहत कबीर सुनो रे संतो साध संगत तर जाएगा धन गुरु रामदास जी ਧੰਨ गुरु रामदास जी प्यार न लखन जी धन बाबा दीप सिंह जी ਧਨ ਖੰਡੇ ਵਾਲਿਆ ਜੋ ਜਮਾਏ ਕਿਸ ਕਹਿ ਪਟ ਕੇ ਤਾਂ ਦਿਨ ਕਿਛ ਨਾ ਬਸਾਹੇਗਾ जो जमाए किस गह पट के तां दिन किछ ना बसाहेगा सिमरन भजन दया नहीं कीनी तो मुख चोटा खाएगा तो मुख चोटा खाएगा कहते कबीर सुनो रे संतो आद संगत तर जाएगा बड़ो कहत कबीर सुनो रे संतो साध संगत तर जाएगा धर्म
संगत तर जाएगा, साध 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 संगत तर जाएगा। कांगे रे मन चित में उत्तम, जा हर हर जियो परया, सैल पत्थर में जनते उपाए, ताका रिजक आके कर तरया, मेरे माधो जी सत संगत मिले सो तरया, गुर प्रसाद परम पद पाया, सूखे कासट हरया, साध संगत तर जाएगा, साध संगत तर जाएगा, साध संगत तर जाएगा, अरे साध संगत तर जाएगा, जी साध संगत तर जाएगा, साध संगत तर जाएगा, साध संगत तर जाएगा, साध संगत तर जाएगा। कबीर एक कड़ी आदि करी, आदि होते आद, भगतन से ती गोसटे, जो कीने से लाभ, भगतन से ती गोसटे, जो कीने सो लाभ, साथ संगत तर जाएगा, साथ संगत तर जाएगा, बोलो साध संगत तर जाएगा, साध संगत तर जाएगा। कबीर चंदन का बिरमा पला, बेड़े टाक पलास, होए पी चंदन होए रहे, बसे जो चंदन पास, साथ संगत तर जाएगा, साथ संगत तर जाएगा, साध संगत तर जाएगा, सारे साध संगत तर जाएगा, 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 तर जाएगा। जी साथ संगत तर जाएगा, साथ संगत तर जाएगा, साध संगत तर जाएगा, साध संगत तर जाएगा। वट पागी हर संगत पावे, पाग ही प्रम चोटा खावे, बिन पागा सत संग न लभे, बिन पागा बोलो सत संग न लभे, सारे बोलो जी, बिन पागा सत संग न लभे, बिन संगत मैल परिचय जियो, कहत कबीर सुनो रे संत, साध संगत तर जाएगा, कहत कबीर सुनो रे संतो, साध संगत तर जाएगा। कोई करण नसीबा वाले
ਸਤ ਸੰਗ ਦੋ ਕੜੀਆਂ, ਜੀ ਸਤ ਸੰਗ ਦੋ ਕੜੀਆਂ, ਸਤ ਸੰਗ ਦੋ ਕੜੀਆਂ। ਕੋਈ ਕਰਨ ਨਸੀਬਾਂ ਵਾਲੇ, ਕੋਈ ਕਰਨ ਨਸੀਬਾਂ ਵਾਲੇ, ਕੋਈ ਕਰਨ ਨਸੀਬਾਂ ਵਾਲੇ, ਕੋਈ ਕਰਨ ਨਸੀਬਾਂ ਵਾਲੇ। ਸਤ ਸੰਗ ਦੋ ਕੜੀਆਂ, ਸਤ ਸੰਗ ਦੋ ਕੜੀਆਂ, ਜੀ ਸਤ ਸੰਗ ਦੋ ਕੜੀਆਂ, ਸਤ ਸੰਗ ਦੋ ਕੜੀਆਂ। ਕੋਈ ਕਰਨ ਨਸੀਬਾਂ ਵਾਲੇ, ਭਾਗਾਂ ਵਾਲੇ, ਉਹ ਕਰਮਾਂ ਵਾਲੇ, ਕੋਈ ਕਰਨ ਨਸੀਬਾਂ ਵਾਲੇ, ਭਾਗਾਂ ਵਾਲੇ, ਉਹ ਕਰਮਾਂ ਵਾਲੇ, ਕੋਈ ਕਰਨ ਨਸੀਬਾਂ ਵਾਲੇ, ਕੋਈ ਕਰਨ ਨਸੀਬਾਂ ਵਾਲੇ, ਕੋਈ ਕਰਨ ਨਸੀਬਾਂ ਵਾਲੇ, ਕੋਈ ਕਰਨ ਨਸੀਬਾਂ ਵਾਲੇ। ਜੀ ਸਤ ਸੰਗ ਤੋਂ ਕੜੀਆਂ, ਸਤ ਸੰਗ ਦੋ ਕੜੀਆਂ, ਸਤ ਸੰਗ ਤੋਂ ਕੜੀਆਂ, ਸਤ ਸੰਗ ਦੋ ਕੜੀਆਂ। ਗੰਗਾ ਕੇ ਸੰਗ ਸਲਤਾ ਬਿਗਰੀ, ਸੋ ਸਲਤਾ ਗੰਗਾ ਹੋਏ ਨਿਬਰੀ। ਬਿਗਰਿਓ ਕਬੀਰਾ ਰਾਮ ਦੁਹਾਈ, ਸਾਚ ਪਇਓ ਅਨਕਤੇ ਨ ਜਾਈ। ਚੰਦਨ ਕੇ ਸੰਗ ਤਰਵਰ ਬਿਗਰਿਓ, ਸੋ ਤਰਵਰ ਚੰਦਨ ਹੋਏ ਨਿਬਰਿਓ। ਪਾਰਸ ਕੇ ਸੰਗ ਤਾਂਬਾ ਬਿਗਰਿਓ, ਸੋ ਤਾਂਬਾ ਕੰਚਨ ਹੋਏ ਨਿਬਰਿਓ। ਸੰਤਨ ਸੰਗ ਕਬੀਰਾ ਬਿਗਰਿਓ, ਸੋ ਕਬੀਰ ਰਾਮੈ ਹੋਏ ਨਿਬਰਿਓ। ਕੋਈ ਕਰਨ ਨਸੀਬਾਂ ਵਾਲੇ, ਕੋਈ ਕਰਨ ਨਸੀਬਾਂ ਵਾਲੇ, ਕੋਈ ਕਰਨ ਨਸੀਬਾਂ ਵਾਲੇ, ਕੋਈ ਕਰਨ ਨਸੀਬਾਂ ਵਾਲੇ। ਸਤ ਸੰਗ ਤੋਂ ਕੜੀਆਂ, ਸਤ ਸੰਗ ਦੋ ਬੋਲੋ ਕੜੀਆਂ, ਜੀ ਸਤ ਸੰਗ ਤੋਂ ਕੜੀਆਂ, ਸਤ ਸੰਗ ਦੋ ਕੜੀਆਂ। ਸਾਵੇਲਾ ਕਹੋ ਕੌਣ ਹੈ ਜਿਤ ਪ੍ਰਭ ਕੋ ਪਾਈ, ਸੋ ਮੂਰਤ ਭਲਾ ਸੰਜੋਗ ਹੈ ਜਿਤ ਮਿਲੇ गोसाई। आठ पहर हर ध्याए कै मन इच्छ पुजाई। वड्डे भाग सत संग होए, वड्डे भाग सत संग होए, निवला का पाई। मन दर्शन की प्यास है नानक बल जाई। वड्डे भाग सत संग होए, निवला का पाई। कोई करण नसीबा वाले, कोई करण नसीबा वाले, कोई करण नसीबा वाले, कोई करण नसीबा वाले। सत संग तो कड़िया, सत संग तो कड़िया, जी सत संग तो कड़िया, सत संग तो कड़िया। हर संता हर संत सज्जन मेरे मीत सहाई राम। वड भागी सत संगत पाई राम। वड भागी पाए नाम ते आए, लाथे दुख संतापे। गुर चरणी लागे भरम भाव भागे, आप मिटाया
आपै कर कृपा मेले प्रभ अपने विछड़ न कत है जाई बिनवंत नानक दास तेरा सदा हर सरणाई वड भागी सत संगत पाई राम कोई करण कोई करण नसीबा वाले कोई करण नसीबा वाले कोई करण नसीबा वाले कोई करण नसीबा वाले सत्संग दो कड़िया सत्संग तो कड़िया सत्संग दो कड़िया सत्संग तो कड़िया ਵਾਹਿਗੁਰੂ ਜੀ ਕਾ ਖਾਲਸਾ ਵਾਹਿਗੁਰੂ ਜੀ ਕੀ ਫਤਿਹ। ਧੰਨ ਗੁਰੂ ਰਾਮਦਾਸ ਜੀ, ਧੰਨ ਬਾਬਾ ਦੀਪ ਸਿੰਘ ਜੀ। ਸਾਧ ਸੰਗਤ ਜੀ, ਜਦੋਂ ਵੀ ਅੰਮ੍ਰਿਤਸਰ ਸਾਹਿਬ ਆਓ, ਜਿੰਨੀ ਵਾਰੀ ਵੀ ਆਓ, ਇੱਕ ਵਾਰੀ ਜ਼ਰੂਰ ਬਾਬਾ ਦੀਪ ਸਿੰਘ ਚੈਰੀਟੇਬਲ ਟਰਸਟ, ਦਾਤਾ ਬੰਦੀ ਛੋੜ ਪਬਲਿਕ ਸਕੂਲ, ਰਾਮ ਤੀਰਥ ਰੋਡ ਵਿਖੇ ਚਰਨ ਪਾ ਕੇ ਜਾਓ ਔਰ ਆਪਣੀਆਂ ਅੱਖਾਂ ਦੇ ਨਾਲ ਆ ਕੇ ਵੇਖੋ ਕਿਵੇਂ ਇੱਥੇ ਸੇਵਾਵਾਂ ਦਾ ਕੁੰਭ ਚੱਲ ਰਿਹਾ। ਇੱਥੇ ਪਿਆਰਿਓ ਦਾਤਾ ਬੰਦੀ ਛੋੜ ਪਬਲਿਕ ਸਕੂਲ ਚੱਲ ਰਿਹਾ, ਜਿਸ ਸਕੂਲ ਦੇ ਵਿੱਚ ਬੱਚਿਆਂ ਨੂੰ ਦੋਵੇਂ ਤਰ੍ਹਾਂ ਦੀ ਪੜ੍ਹਾਈ, ਗੁਰਮਤ ਦੀ ਪੜ੍ਹਾਈ ਵੀ ਔਰ ਦੁਨਿਆਵੀ ਪੜ੍ਹਾਈ ਵੀ ਕਰਵਾਈ ਜਾ ਰਹੀ। CBSE ਸਕੂਲ ਹੈ ਔਰ ਬਿਲਕੁਲ ਨੋਰਮਲ ਜੀਆਂ ਫੀਸਾਂ ਬੱਚਿਆਂ ਕੋਲੋਂ ਲਈਆਂ ਜਾਂਦੀਆਂ ਨੇ। ਇਸ ਤੋਂ ਇਲਾਵਾ ਇਸ ਜਗ੍ਹਾ ਦੇ ਉੱਤੇ ਬਾਬਾ ਦੀਪ ਸਿੰਘ ਹੈਲਥ ਕੇਅਰ ਚੈਰੀਟੇਬਲ ਹਸਪਤਾਲ ਚੱਲ ਰਿਹਾ, ਜਿਸ ਹਸਪਤਾਲ ਦੇ ਵਿੱਚ 20 ਰੁਪਏ ਦੀ ਪਰਚੀ ਦੇ ਵਿੱਚ 2 ਦਿਨ ਦੀ ਦਵਾਈ ਔਰ ਜਿੰਨੇ ਵੀ ਇਲਾਜ ਨੇ ਇੱਕੋ ਛੱਤ ਥੱਲੇ ਹੋ ਰਹੇ ਨੇ। ਦੰਦਾਂ ਦੇ ਇਲਾਜ, ਅੱਖਾਂ ਦੇ ਇਲਾਜ, ਅਲਟਰਾਸਾਊਂਡ, ਐਕਸ-ਰੇ ਔਰ ਇਸ ਤੋਂ ਇਲਾਵਾ ਬੱਚਿਆਂ ਦੇ ਸਪੈਸ਼ਲਿਸਟ ਡਾਕਟਰ ਇੱਥੇ ਬੈਠਦੇ ਨੇ, ਸਕਿਨ ਦੇ ਸਪੈਸ਼ਲਿਸਟ ਡਾਕਟਰ ਇੱਥੇ ਬੈਠਦੇ ਨੇ ਔਰ ਜਿੰਨੇ ਵੀ ਇਲਾਜ ਨੇ ਇੱਕੋ ਛੱਤ ਦੇ ਥੱਲੇ ਬਿਲਕੁਲ ਲਾਗਤ ਮੁੱਲ ਦੇ ਨਾਲ ਹੋ ਰਹੇ। ਔਰ ਆਪਣੀਆਂ ਅੱਖਾਂ ਨਾਲ ਆ ਕੇ ਵੇਖੋ ਕਿਵੇਂ ਤੁਹਾਡੇ ਕਿਣਕੇ ਦੇ ਨਾਲ ਗੁਰੂ ਬਾਬਾ ਨਾਨਕ ਜੀ ਦੀ ਰਸੋਈ ਚੱਲ ਰਹੀ, ਜਿਸ ਰਸੋਈ ਦੇ ਰਾਹੀਂ ਤਕਰੀਬਨ 2500 ਤੋਂ ਵੀ ਵੱਧ ਪ੍ਰੇਮੀ ਰੋਜ਼ ਪ੍ਰਸ਼ਾਦਾ ਛਕਦੇ ਨੇ। ਇਸ ਤੋਂ ਇਲਾਵਾ ਗੁਰੂ ਬਾਬਾ ਨਾਨਕ ਜੀ ਦੀ ਚੱਲਦੀ ਫਿਰਦੀ ਰਸੋਈ, ਜਿਸ ਰਸੋਈ ਦੇ ਰਾਹੀਂ ਰੋਜ਼ਾਨਾ ਕਦੀ ਕਿਤੇ ਜਿੱਥੇ ਵੀ ਲੋੜ ਹੁੰਦੀ ਹੈ, ਉਸ ਗੱਡੀ ਦੇ ਰਾਹੀਂ ਪ੍ਰਸ਼ਾਦਾ ਪਾਣੀ ਤਿਆਰ ਕਰਕੇ ਲੋੜਵੰਦ ਥਾਵਾਂ 'ਤੇ ਪਹੁੰਚਾਇਆ ਜਾਂਦਾ ਹੈ। ਇਸੇ ਸਥਾਨ ਦੇ ਉੱਤੇ ਬਾਬਾ ਦੀਪ ਸਿੰਘ ਫ੍ਰੀ ਟਿਫਨ ਸੇਵਾ ਚੱਲ ਰਹੀ, ਜਿਸ ਸੇਵਾ ਦੇ ਰਾਹੀਂ ਉਹ ਬਜ਼ੁਰਗ, ਜਿਨ੍ਹਾਂ ਬਜ਼ੁਰਗਾਂ ਨੂੰ ਬੱਚਿਆਂ ਨੇ ਘਰੋਂ ਕੱਢ ਦਿੱਤਾ, ਅਸੀਂ ਜਿਹੜੇ ਸੁਣਦੇ ਹਾਂ ਰੋਜ਼, ਅਸੀਂ ਇਹੋ ਜਿਹੀ ਗਲਤੀ ਨਹੀਂ ਕਰਨੀ, ਪਰ ਜਿਨ੍ਹਾਂ ਨੇ ਅਣਜਾਣ ਪੁਣੇ ਦੇ ਵਿੱਚ ਇਹ ਗਲਤੀ ਕੀਤੀ, ਆਪਣੇ ਬਜ਼ੁਰਗਾਂ ਨੂੰ ਘਰੋਂ ਕੱਢ ਦਿੱਤਾ, ਪਿਆਰਿਓ ਖਾਣ ਨੂੰ ਉਹਨਾਂ ਦੇ ਕੋਲ ਕੁਝ ਨਹੀਂ, ਇੱਥੋਂ ਤੱਕ ਛੱਤ ਵੀ ਨਹੀਂ ਕਈਆਂ ਦੇ ਕੋਲ। ਉਹਨਾਂ ਦੇ ਘਰਾਂ ਦੇ ਵਿੱਚ ਦੁਪਹਿਰ ਦੇ ਵੇਲੇ ਟਿਫਨ ਵਿੱਚ ਪੈਕ ਕਰਕੇ 2 ਵੇਲੇ ਦਾ ਲੰਗਰ ਰੋਜ਼ ਪਹੁੰਚਾਇਆ ਜਾਂਦਾ ਹੈ। ਔਰ ਤੁਹਾਡੇ ਦਿੱਤੇ ਦਸਵੰਧ ਦੇ ਨਾਲ ਪਿਆਰਿਓ ਹਰ ਮਹੀਨੇ ਵਿਧਵਾ ਬੀਬੀਆਂ ਨੂੰ ਫ੍ਰੀ ਰਾਸ਼ਨ ਦੇਣ ਦੀ ਸੇਵਾ ਵੀ ਹੁੰਦੀ। ਔਰ ਇਸੇ ਸਥਾਨ ਦੇ ਉੱਤੇ ਬਾਬਾ ਦੀਪ ਸਿੰਘ ਜੀ ਗੁਰਮਤ ਗਿਆਨ ਸੰਗੀਤ ਅਕੈਡਮੀ ਚੱਲ ਰਹੀ, ਜਿਸ ਅਕੈਡਮੀ ਦੇ ਰਾਹੀਂ ਬੱਚਿਆਂ ਨੂੰ ਗੁਰਮਤ ਦੀ ਸਿੱਖਿਆ, ਤਬਲੇ ਦੀ ਸਿਖਲਾਈ, ਕੀਰਤਨ ਦੀ ਸਿਖਲਾਈ, ਗੁਰਬਾਣੀ ਦੀ ਸੰਥਿਆ, ਅੰਮ੍ਰਿਤ ਵੇਲਾ ਸੰਭਾਲਣਾ, ਸੰਧਿਆ ਦਾ ਸਮਾਂ ਸੰਭਾਲਣਾ, ਜੀਵਨ ਉੱਚਾ ਸੁੱਚਾ, ਕਿਰਦਾਰ ਉੱਚਾ ਸੁੱਚਾ ਕਿਵੇਂ ਕਰਨਾ, ਇਹ ਸਾਰੀ ਸਿੱਖਿਆ ਦਿੱਤੀ ਜਾਂਦੀ। ਔਰ ਇਸ ਤੋਂ ਇਲਾਵਾ ਜੋ ਤੁਸੀਂ ਕਿਣਕਾ ਦਿੰਦੇ ਹੋ, ਤੁਹਾਡੇ ਕਿਣਕੇ ਨਾਲ ਬਿਲਕੁਲ ਦੂਜਾ ਯੂਨਿਟ, ਬਿਲਕੁਲ ਨਾਲ ਹੀ ਰਾਮ ਤੀਰਥ ਰੋਡ ਦੇ ਬਿਲਕੁਲ ਨਾਲ ਹੀ ਦੂਸਰਾ ਯੂਨਿਟ, ਜਿੱਥੇ ਜੀ ਦਇਆ ਪ੍ਰਵਾਨ ਪਾਰਕ ਦੀ ਉਸਾਰੀ ਚੱਲ ਰਹੀ। TV ਸਕਰੀਨ ਦੇ ਉੱਤੇ ਸਾਰੀਆਂ ਉਹ ਤਸਵੀਰਾਂ ਚੱਲ ਰਹੀਆਂ ਨੇ। ਇਹ ਜੀ ਦਇਆ ਪ੍ਰਵਾਨ ਪਾਰਕ ਦੇ ਵਿੱਚ ਜਿੱਥੇ ਪੰਛੀਆਂ ਨੂੰ ਦਾਣਾ ਪਾਉਣਾ, ਖਾਣਾ ਪਾਉਣਾ, ਇਹ ਕੰਮ ਹੋਇਆ ਕਰੇਗਾ। ਉੱਥੇ ਬਿਮਾਰ ਪੰਛੀਆਂ ਦੇ ਇਲਾਜ ਦਾ ਹਸਪਤਾਲ ਵੀ। ਇਸੇ ਜਗ੍ਹਾ ਦੇ ਉੱਤੇ ਸਰਾਂ ਦੀ ਉਸਾਰੀ ਕਿ ਜਦੋਂ ਵੀ ਸੰਗਤਾਂ ਬਾਹਰੋਂ ਆਉਣ, ਦਰਸ਼ਨ ਕਰਨ ਗੁਰੂ ਰਾਮਦਾਸ ਜੀ ਦੇ ਘਰ ਦੇ, ਬਾਬਾ ਦੀਪ ਸਿੰਘ ਜੀ ਦੇ ਘਰ ਦੇ, ਤੇ ਸੰਗਤਾਂ ਇੱਥੇ ਆ ਕੇ ਰਿਹਾਇਸ਼ ਕਰਨ। ਸਟੇਸ਼ਨ ਤੋਂ, ਏਅਰਪੋਰਟ ਤੋਂ ਸੰਗਤਾਂ ਦੇ ਆਉਣ ਵਾਸਤੇ ਇੱਥੇ ਗੱਡੀਆਂ ਦਾ ਵੀ ਪ੍ਰਬੰਧ ਹੋ ਜਾਏਗਾ, ਜੋ ਗੱਡੀਆਂ ਤੁਹਾਨੂੰ ਬਾਅਦ ਵਿੱਚ ਦਰਬਾਰ ਸਾਹਿਬ ਦਰਸ਼ਨ ਕਰਾ ਕੇ ਫਿਰ ਇੱਥੇ ਲੈ ਆਇਆ ਕਰਨਗੀਆਂ। ਇਹ ਸਰਾਂ ਵੀ ਬਣ ਰਹੀ। ਇਸ ਤੋਂ ਇਲਾਵਾ ਇਸੇ ਸਥਾਨ 'ਤੇ ਬਾਬਾ ਦੀਪ ਸਿੰਘ ਸਾਹਿਬ ਜੀ ਦੇ ਨਾਮ ਦਾ ਵੱਡਾ ਗੁਰੂ ਘਰ, ਗੁਰਦੁਆਰਾ ਸਾਹਿਬ ਵੀ, ਔਰ ਵੱਡਾ ਦੀਵਾਨ ਹਾਲ, ਜਿਸ ਦੀਵਾਨ ਹਾਲ ਦੇ ਵਿੱਚ 8 ਤੋਂ 10 ਹਜ਼ਾਰ ਸੰਗਤ ਦੇ ਪ੍ਰੇਮੀ ਬਹਿ ਸਕਣ। ਐਡਾ ਵਿਸ਼ਾਲ ਦੀਵਾਨ ਹਾਲ, ਉਹਦੀ ਵੀ ਕਾਰ ਸੇਵਾ ਪ੍ਰਾਰੰਭ ਹੋ ਚੁੱਕੀ ਹੈ। ਹੁਣ ਮੇਰੀ ਨਿਮਰਤਾ ਸਹਿਤ ਬੇਨਤੀ ਸੁਣਿਓ, ਇਹ ਜਿੰਨੀ ਵੀ ਕਾਰ ਸੇਵਾ ਚੱਲ ਰਹੀ ਹੈ, ਇਹ ਹੋ ਤੁਹਾਡੇ ਕਿਣਕੇ ਨਾਲ, ਦਸਵੰਧ ਦੇ ਨਾਲ ਰਹੀ ਹੈ।
ਔਰ ਇਹ ਮੇਰੀ ਬੇਨਤੀ ਪਿਆਰਿਓ, ਕੋਈ ਵੀ ਪ੍ਰੇਮੀ, ਕਈਆਂ ਦੇ ਮਨ ਦੇ ਅੰਦਰ ਭਾਵਨਾ ਹੁੰਦੀ ਹੈ ਸਾਡੇ ਬੱਚੇ ਦਾ ਜਨਮ ਦਿਨ ਜਾਂ ਸਾਡੀ ਮੈਰਿਜ ਐਨਵਰਸਰੀ ਹੈ, ਅਸੀਂ ਇੱਕ ਦਿਨ ਦੀ ਗੁਰੂ ਬਾਬਾ ਨਾਨਕ ਜੀ ਦੇ ਰਸੋਈ ਦੇ ਵਿੱਚ ਲੰਗਰ ਦੀ ਸੇਵਾ ਲੈਣੀ। ਔਰ ਇਸ ਤੋਂ ਇਲਾਵਾ ਜੇ ਤੁਹਾਡੇ ਮਨ ਦੇ ਵਿੱਚ ਇਹ ਉਤਸ਼ਾਹ ਜਾਗੇ ਕਿ ਅਸੀਂ ਜੋ ਬਜ਼ੁਰਗਾਂ ਦੇ ਲਈ ਟਿਫਨ ਦੀ ਸੇਵਾ ਹੁੰਦੀ ਹੈ, 2 ਵੇਲੇ ਦਾ ਲੰਗਰ ਜਾਂਦਾ ਟਿਫਨ ਵਿੱਚ ਪੈਕ ਹੋ ਕੇ, ਕੋਈ ਮਹੀਨੇ ਦੀ ਸੇਵਾ ਕਰਨੀ ਚਾਹਵੇ ਇੱਕ ਪਰਿਵਾਰ ਦੀ, ਜੋ ਆਪ ਜੀ ਮਹੀਨੇ ਦੀ ਸੇਵਾ ਵੀ ਆਪਣੀ ਝੋਲੀ 'ਚ ਪਵਾ ਸਕਦੇ ਹੋ। ਇਸ ਤੋਂ ਇਲਾਵਾ ਜਿਹੜੇ ਹਰ ਐਤਵਾਰ ਤੇ ਐਤਵਾਰ ਚੁਪਹਿਰਾ ਜਪ ਤਪ ਸਮਾਗਮ ਹੁੰਦੇ ਨੇ, ਜਾਂ 27 ਤਰੀਕ ਨੂੰ ਚੁਪਹਿਰਾ ਹੁੰਦਾ, ਉਹਦੇ ਵਿੱਚ ਕੋਈ ਲੰਗਰਾਂ ਦੀ ਸੇਵਾ ਕਰਨੀ ਚਾਹਵੇ। ਤੇ ਇਸ ਤੋਂ ਇਲਾਵਾ ਪਿਆਰਿਓ, ਜੇ ਤੁਹਾਡੇ ਮਨ ਦੇ ਵਿੱਚ ਆਵੇ ਇੱਥੇ ਸਹਿਜ ਪਾਠਾਂ ਦਾ ਪ੍ਰਵਾਹ ਵੀ ਦਿਨੇ ਰਾਤ ਚੱਲਦਾ, ਤੁਹਾਡੇ ਮਨ 'ਚ ਆਵੇ ਕਿ ਅਸੀਂ ਖੁਸ਼ੀ ਦੇ ਵਿੱਚ ਕੋਈ ਸਹਿਜ ਪਾਠ ਕਰਵਾਉਣਾ, ਤੇ ਸਹਿਜ ਪਾਠ ਵੀ ਇਸ ਅਸਥਾਨ ਤੇ ਅਸੀਂ ਜਿਹੜੇ ਪ੍ਰੇਮੀ ਨੇ ਉਹਨਾਂ ਦਾ ਕਰਦੇ ਹਾਂ। ਮੇਰੀ ਬੇਨਤੀ ਹੈ, ਮੋਢੇ ਨਾਲ ਮੋਢਾ ਜੋੜ ਕੇ ਸਾਥ ਦਿਓ। ਔਰ ਜਿਹੜਾ ਬਾਬਾ ਦੀਪ ਸਿੰਘ ਜੀ ਦਾ ਵੱਡਾ ਦੀਵਾਨ ਹਾਲ ਬਣ ਰਿਹਾ, ਮੈਂ ਬੇਨਤੀ ਕਰਦਾ ਆ ਰਿਹਾ ਕਿ 1 ਤੇਰੀ ਦੀ, 2 ਤੇਰੀਆਂ ਦੀ, 5 ਤੇਰੀਆਂ ਦੀ 1300, ਭਾਵੇਂ 10 ਤੇਰੀਆਂ, 100 ਤੇਰੀਆਂ, ਜਿੰਨੀ ਗੁਰੂ ਨੇ ਤੁਹਾਨੂੰ ਵਿੱਤ ਦਿੱਤੀ ਹੈ ਨਾ, ਇਹ ਸਾਰੇ ਕਾਰਜ ਕਰੋੜਾਂ ਦੀ ਲਾਗਤ ਦੇ ਨਾਲ ਜੋ ਬਣ ਰਹੇ ਨੇ, ਤੇ ਇਹ ਉਦੋਂ ਹੀ ਪੋਸੀਬਲ ਨੇ ਸੇਵਾਵਾਂ ਜਦੋਂ ਤੁਸੀਂ ਪੂਰਾ ਸਹਿਯੋਗ ਦਿਓਗੇ। ਭਾਵੇਂ 1 ਤੇਰੀ, 2 ਤੇਰੀਆਂ, 50 ਤੇਰੀਆਂ, 100 ਤੇਰੀਆਂ, ਜਿੰਨੀ ਗੁਰੂ ਨੇ ਤੁਹਾਨੂੰ ਵਿੱਤ ਦਿੱਤੀ, ਇਸ ਵੇਲੇ ਆਪ ਜੀ ਫਿਰ ਆਪਣਾ ਦਸਵੰਧ, ਕਿਉਂਕਿ ਕਈ ਵਾਰੀ ਅਸੀਂ ਦਸਵੰਧ ਇਹੋ ਜਿਹੀਆਂ ਥਾਵਾਂ ਤੇ ਭੇਜਦੇ ਹਾਂ ਪਿਆਰਿਓ ਜਿੱਥੇ ਅੱਗੇ ਬੜੇ ਪ੍ਰਬੰਧ ਹੁੰਦੇ ਨੇ। ਅਸਲੀਅਤ ਦੇ ਵਿੱਚ ਦਸਵੰਧ ਦਿੱਤਾ ਉੱਥੇ ਥਾਂ ਪੈਂਦਾ ਜਿੱਥੇ ਸੱਚਮੁੱਚ ਲੋੜ ਹੈ। ਆਪਣੀਆਂ ਅੱਖਾਂ ਦੇ ਨਾਲ ਆ ਕੇ ਵੇਖੋ ਔਰ ਤੁਹਾਨੂੰ ਬੜੀ ਤਸੱਲੀ ਹੋਏਗੀ ਜਦੋਂ ਵੇਖੋਗੇ ਸਾਡਾ ਦਿੱਤਾ ਕਿਣਕਾ ਕਿਣਕਾ ਸਹੀ ਟਿਕਾਣੇ ਲੱਗ ਰਿਹਾ, ਸਹੀ ਜਗ੍ਹਾ ਦੇ ਉੱਤੇ ਯੂਜ਼ ਹੋ ਰਿਹਾ। ਤੇ ਇਹ ਸਾਰੀਆਂ ਸੇਵਾਵਾਂ ਤੁਸੀਂ ਟੀਵੀ ਸਕਰੀਨ ਦੇ ਉੱਤੇ ਅਕਾਊਂਟ ਡਿਟੇਲਾਂ ਚੱਲ ਰਹੀਆਂ ਨੇ, ਇਹਨਾਂ ਅਕਾਊਂਟਾਂ ਦੇ ਵਿੱਚ ਸੇਵਾ ਪਾ ਕੇ ਆਪ ਜੀ ਸਕਰੀਨ ਦੇ ਉੱਤੇ ਚੱਲ ਰਹੇ ਨੰਬਰਾਂ ਦੇ ਉੱਤੇ ਸੰਪਰਕ ਕਰ ਸਕਦੇ ਹੋ ਕਿ ਅਸੀਂ ਇੰਨੀ ਸੇਵਾ ਟਰਸਟ ਨੂੰ ਪਾਈ ਹੈ ਤਾਂ ਜੋ ਤੁਹਾਨੂੰ ਸਮੇਂ ਸਿਰ ਰਸੀਦ ਔਰ ਸਤਿਕਾਰ ਜੋ ਅਸੀਂ ਭੇਜ ਸਕੀਏ। ਜ਼ਰੂਰੀ ਬੇਨਤੀ, ਵਿਦੇਸ਼ ਦੀਆਂ ਸੰਗਤਾਂ, ਇੰਡੀਆ ਤੋਂ ਬਾਹਰ ਦੀਆਂ ਸੰਗਤਾਂ ਬਾਬਾ ਦੀਪ ਸਿੰਘ ਚੈਰੀਟੇਬਲ ਟਰਸਟ ਹੇਠ ਚੱਲ ਰਹੇ ਇਹਨਾਂ ਕਾਰਜਾਂ ਦੇ ਵਿੱਚ ਸਹਿਯੋਗ ਦਸਵੰਧ ਦੇਣ ਲਈ ਇਹਨਾਂ ਨੰਬਰਾਂ 'ਤੇ ਸੰਪਰਕ ਕਰ ਸਕਦੀਆਂ ਨੇ ਜੀ। ਆਪਣੀ ਸੇਵਾ ਤੁਸੀਂ ਸਾਨੂੰ ਗੂਗਲ ਪੇ, ਪੇਟੀਐਮ, ਫੋਨਪੇ ਵੀ ਕਰ ਸਕਦੇ। ਉਹ ਨੰਬਰ ਵੀ ਤੁਹਾਡੇ ਟੀਵੀ ਸਕਰੀਨ ਤੇ ਚੱਲ ਰਿਹਾ, 98 150 99513 98150 89513। ਮੇਰੀ ਬੇਨਤੀ, ਹਰ ਪਲ, ਹਰ ਘੜੀ, ਹਰ ਇੱਕ ਕਦਮ ਦੇ ਉੱਤੇ ਤੁਹਾਡੀਆਂ ਅਸੀਸਾਂ ਦੀ, ਤੁਹਾਡੀ ਬਖਸ਼ੀਸ਼ ਦੀ ਲੋੜ ਹੈ। ਔਰ ਮੋਢੇ ਨਾਲ ਮੋਢਾ ਜੋੜ ਕੇ ਜਦੋਂ ਤੁਸੀਂ ਸਾਥ ਦਿਓਗੇ, ਜਿਹੜਾ ਸਾਡਾ ਮਿਸ਼ਨ ਹੈ, ਆਪ ਸਵਰੋ, ਪਰਿਵਾਰ ਸਵਾਰੋ, ਸਮਾਜ ਆਪੇ ਹੀ ਸਵਰ ਜਾਏਗਾ। ਔਰ ਜਿਹੜਾ ਦੂਜਾ ਮਿਸ਼ਨ ਕਿ ਘੱਟ ਤੋਂ ਘੱਟ 113 ਥਾਵਾਂ ਦੇ ਉੱਤੇ ਇਹ ਯੂਨਿਟ ਖੋਲ੍ਹਣ, ਇਹ ਮਿਸ਼ਨ ਵਿੱਚ ਅਸੀਂ ਕਾਮਯਾਬ ਹੋ ਜਾਵਾਂਗੇ। ਪਰ ਹੋਵਾਂਗੇ ਉਦੋਂ ਹੀ ਜਦੋਂ ਤੁਸੀਂ ਪੂਰਾ ਆਪਣੇ ਪਰਿਵਾਰਕ ਮੈਂਬਰਾਂ ਦੇ ਵਾਂਗ ਮੋਢੇ ਨਾਲ ਮੋਢਾ ਜੋੜ ਕੇ ਸਾਥ ਦਿਓਗੇ। ਇਹ ਮੈਸੇਜ ਨੂੰ ਵੱਧ ਤੋਂ ਵੱਧ ਸ਼ੇਅਰ ਕਰ ਦੇਣਾ ਜੀ, ਤਾਂ ਜੋ ਇਹ ਸੇਵਾਵਾਂ ਦੇ ਕਾਰਜ ਨਿਰੰਤਰਤਾਈ ਦੇ ਨਾਲ ਜਾਰੀ ਰਹਿ ਸਕਣ। ਵਾਹਿਗੁਰੂ ਜੀ ਕਾ ਖਾਲਸਾ, ਵਾਹਿਗੁਰੂ ਜੀ ਕੀ ਫਤਿਹ।